ਵਰਲਡ ਸਿੱਖ ਪਾਰਲੀਮੈਂਟ ਨੇ FBI ਵੱਲੋਂ ਭਾਰਤ ਤੇ ਲਾਏ ਦੋਸ਼ਾਂ ਦੀ ਕੀਤੀ ਸ਼ਲਾਘਾ। ਦਲ ਖਾਲਸਾ ਦੀ ਐਮਨੈਸਟੀ ਇੰਟਰਨੈਸ਼ਨਲ ਅਤੇ ਹਿਊਮਨ ਰਾਈਟਸ ਵਾਚ ਸੰਸਥਾਵਾਂ ਨੂੰ ਖਾਸ ਅਪੀਲ। ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਿੱਖਾਂ ਦੇ ਕਤਲ ਦੀਆਂ ਸਾਜ਼ਿਸ਼ਾਂ ਤੇ ਜਤਾਈ ਚਿੰਤਾ। ਵਰਲਡ ਸਿੱਖ ਪਾਰਲੀਮੈਂਟ ਵੱਲੋਂ ਪ੍ਰੈਸ ਦੇ ਨਾਲ ਜਾਰੀ ਬਿਆਨ ਵਿੱਚ ਅਮਰੀਕੀ ਜਾਂਚ ਏਜੰਸੀ FBI ਵੱਲੋਂ ਭਾਰਤੀ ਏਜੰਟਾਂ ਉੱਤੇ ਲਾਏ ਗਏ ਵਿਸਤ੍ਰਿਤ ਦੋਸ਼ਾਂ ਦੀ ਸ਼ਲਾਘਾ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਦੋਸ਼ ਅਮਰੀਕਾ ਅਤੇ ਭਾਰਤ ਵਿੱਚ ਭਾਰਤੀ ਏਜੰਟਾਂ ਵੱਲੋਂ ਕੀਤੀਆਂ ਜਾ ਰਹੀਆਂ ਅਪਰਾਧਿਕ ਗਤੀਵਿਧੀਆਂ ਦੇ ਇੱਕ ਨਮੂਨੇ ਨੂੰ ਦਰਸਾਉਂਦੀ ਹੈ। ਅਮਰੀਕੀ ਜਾਂਚ ਏਜੰਸੀਆਂ FBI ਅਤੇ CIA ਨੇ ਮੋਦੀ ਸਰਕਾਰ ਨੂੰ ਸਖਤ ਚੇਤਾਵਨੀਆਂ ਜਾਰੀ ਕੀਤੀਆਂ ਹਨ। ਅਮਰੀਕਾ ਦੀ ਸਰਕਾਰ ਨੇ ਨਾਰਥ ਅਮਰੀਕਾ ਵਿੱਚ ਭਾਰਤੀ ਖੁਫੀਆ ਏਜੰਸੀਆਂ ਰਾਜ ਦੇ ਅਧਿਕਾਰੀਆਂ ਨੂੰ ਬਾਹਰ ਕੱਢਿਆ ਹੈ। ਫਾਈਵ ਆਈਜ਼ ਅਲਾਇੰਸ ਦੀ ਇੰਟੈਲੀਜੈਂਸ ਤੇ ਆਧਾਰਿਤ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਜੋ ਕੁਝ ਸਮਾਂ ਪਹਿਲਾਂ ਭਾਈ ਹਰਦੀਪ ਸਿੰਘ ਨਿੱਜਰ ਨੂੰ ਭਾਰਤ ਸਰਕਾਰ ਵੱਲੋਂ ਕਤਲ ਕਰਨ ਦੇ ਇਲਜ਼ਾਮ ਲਗਾਏ ਗਏ ਸਨ, ਉਹਨਾਂ ਨੇ ਮੋਦੀ ਸਰਕਾਰ ਨੂੰ ਵਿਸ਼ਵ ਪੱਧਰ ਤੇ ਜਲੀਲ ਕੀਤਾ ਹੈ। ਬਿਆਨ ਵਿੱਚ ਕਿਹਾ ਗਿਆ ਹੈ ਕਿ ਭਾਰਤ ਸਰਕਾਰ ਸਿੱਖਾਂ ਦੀ ਸਵੈ ਆਜ਼ਾਦੀ ਦੀ ਮੰਗ ਅੱਤਵਾਦ ਦੇ ਰੂਪ ਵਿੱਚ ਪੇਸ਼ ਕਰਦੀ ਹੈ, ਪਰ ਹੁਣ ਜੱਗ ਜ਼ਾਹਰ ਹੋ ਗਿਆ ਹੈ ਕਿ ਭਾਰਤ ਸਰਕਾਰ ਦੀਆਂ ਆਪਣੀਆਂ ਗਤੀਵਿਧੀਆਂ ਹੀ ਗੈਰ ਕਾਨੂੰਨੀ ਹਨ ਅਤੇ ਉਹਨਾਂ ਦੇ ਏਜੰਟ ਸਿੱਖਾਂ ਉੱਤੇ ਅੱਤਵਾਦੀ ਕਾਰਵਾਈਆਂ ਕਰ ਰਹੇ ਹਨ। ਵਰਲਡ ਸਿੱਖ ਪਾਰਲੀਮੈਂਟ ਦੇ ਆਗੂਆਂ ਨੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਭਾਰਤ ਅੰਦਰ ਮਨੁੱਖੀ ਅਧਿਕਾਰਾਂ ਦੀ ਉਲੰਘਣਾਵਾਂ ਦੀ ਚਿੰਤਾਜਨਕ ਸਥਿਤੀ ਅਤੇ ਅੰਤਰਰਾਸ਼ਟਰੀ ਜਬਰ ਵੱਲ ਧਿਆਨ ਦੇਣ ਦੀ ਅਪੀਲ ਕੀਤੀ। ਸਿੱਖਾਂ ਵੱਲੋਂ ਆਪਣੇ ਸਵੈ ਨਿਰਣੇ ਦੇ ਹੱਕ ਲਈ ਜੋ ਸੰਘਰਸ਼ ਕੀਤਾ ਜਾ ਰਿਹਾ ਹੈ ਉਹ ਅੰਤਰਰਾਸ਼ਟਰੀ ਕਾਨੂੰਨ ਅਨੁਸਾਰ ਹੀ ਹੈ, ਪਰ ਭਾਰਤ ਸਰਕਾਰ ਵੱਲੋਂ ਸਿੱਖਾਂ ਦੀ ਜਾਇਜ਼ ਹੱਕਾਂ ਦੀ ਆਵਾਜ਼ ਨੂੰ ਦਬਾਉਣ ਲਈ ਸਿੱਖਾਂ ਦੀ ਨਸਲਕੁਸ਼ੀ ਅਤੇ ਸਮੂਹਿਕ ਕਤਲੇਆਮ ਕੀਤੇ ਗਏ ਹਨ। ਸਿੱਖਾਂ ਦੇ ਝੂਠੇ ਪੁਲਿਸ ਮੁਕਾਬਲੇ ਬਣਾਏ ਗਏ ਹਨ ਅਤੇ ਸਿੱਖਾਂ ਨੂੰ ਝੂਠੇ ਕੇਸਾਂ ਵਿੱਚ ਫਸਾ ਕੇ ਜੇਲ੍ਹਾਂ ਵਿੱਚ ਸੁੱਟਿਆ ਜਾ ਰਿਹਾ ਹੈ। ਇੰਨਾ ਹੀ ਨਹੀਂ, ਸਜ਼ਾ ਪੂਰੀ ਕਰ ਚੁੱਕੇ ਸਿੱਖਾਂ ਨੂੰ ਵੀ ਕਾਨੂੰਨਾਂ ਨੂੰ ਛਿੱਕੇ ਟਾਂਕੇ ਹਜੇ ਤੱਕ ਆਜ਼ਾਦ ਨਹੀਂ ਕੀਤਾ ਗਿਆ। ਵਰਲਡ ਸਿੱਖ ਪਾਰਲੀਮੈਂਟ ਦੇ ਆਗੂਆਂ ਨੇ ਕਿਹਾ ਕਿ ਜਿੱਥੇ ਪੂਰੀ ਦੁਨੀਆ ਵਿਸ਼ਵ ਮਨੁੱਖੀ ਅਧਿਕਾਰ ਦਿਵਸ ਮਨਾ ਰਹੀ ਹੈ, ਇਸ ਮੌਕੇ ਤੇ ਸਾਡੀ ਅੰਤਰਰਾਸ਼ਟਰੀ ਭਾਈਚਾਰੇ ਨੂੰ ਅਪੀਲ ਹੈ ਕਿ ਉਹ ਭਾਰਤ ਦੀਆਂ ਗੈਰ ਕਾਨੂੰਨੀ ਅਤੇ ਅੱਤਵਾਦੀ ਕਾਰਵਾਈਆਂ ਦੀ ਨਿੰਦਾ ਕਰਨ ਅਤੇ ਭਾਰਤੀ ਲੀਡਰਾਂ ਨੂੰ ਸਿੱਖਾਂ ਖਿਲਾਫ ਜਬਰ ਕਰਨ ਲਈ ਜਵਾਬਦੇਹ ਠਹਿਰਾਉਣ। ਵਰਲਡ ਸਿੱਖ ਪਾਰਲੀਮੈਂਟ ਬੋਲਣ ਦੀ ਆਜ਼ਾਦੀ ਅਤੇ ਜਮਹੂਰੀ ਰਾਜਨੀਤਿਕ ਸਰਗਰਮੀ ਦੇ ਵਿਸ਼ਵਵਿਆਪੀ ਮੁੱਲਾਂ ਨੂੰ ਬਰਕਰਾਰ ਰੱਖਣ ਦੀ ਜ਼ਰੂਰਤ ਤੇ ਜ਼ੋਰ ਦਿੰਦੀ ਹੈ। ਮੋਦੀ ਅਤੇ ਨਿਊਯਾਰਕ ਸਾਜ਼ਿਸ਼ ਵਿੱਚ ਸ਼ਾਮਿਲ ਭਾਰਤ ਦੇ ਲੀਡਰਾਂ ਅਤੇ ਅਧਿਕਾਰੀਆਂ ਖਿਲਾਫ ਅੰਤਰਰਾਸ਼ਟਰੀ ਤੌਰ ਤੇ ਪਾਬੰਦੀਆਂ ਲਾਉਣ ਦੀ ਮੰਗ ਕਰਦੀ ਹੈ। ਵਰਲਡ ਸਿੱਖ ਪਾਰਲੀਮੈਂਟ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਸਿੱਖਾਂ ਨੂੰ ਵੀ ਬੇਨਤੀ ਕਰਦੀ ਹੈ ਕਿ ਉਹ ਭਾਰਤ ਸਰਕਾਰ ਦੇ ਸਿੱਖਾਂ ਖਿਲਾਫ ਸਿਰਜੇ ਜਾ ਰਹੇ ਝੂਠੇ ਬਿਰਤਾਂਤ ਦਾ ਡਟ ਕੇ ਮੁਕਾਬਲਾ ਕਰਨ। ਸਿੱਖਾਂ ਦੇ ਕਤਲਾਂ ਲਈ ਭਾਰਤ ਸਰਕਾਰ ਨੂੰ ਜਵਾਬਦੇਹ ਬਣਾਉਣ ਲਈ ਆਪੋ ਆਪਣੇ ਮੁਲਕਾਂ ਦੀਆਂ ਸਰਕਾਰਾਂ ਨੂੰ ਜਾਣਕਾਰੀ ਦੇਣ। ਇਹ ਮੌਕਾ ਸਮੁੱਚੀ ਸਿੱਖ ਕੌਮ ਲਈ ਇਕੱਠੇ ਹੋ ਕੇ ਗੁਰੂ ਸਾਹਿਬਾਨ ਵੱਲੋਂ ਬਖਸ਼ੇ ਸਿਧਾਂਤਾਂ ਅਨੁਸਾਰ ਸੱਚ ਤੇ ਹੱਕ ਦੀ ਆਵਾਜ਼ ਬੁਲੰਦ ਕਰਨ ਅਤੇ ਜ਼ੁਲਮ ਦਾ ਟਾਕਰਾ ਕਰਨ ਦਾ ਹੈ। ਇਸ ਲਈ ਆਓ ਇਕਮੁੱਠ ਹੋ ਕੇ ਸਿੱਖੀ ਦੇ ਦੁਸ਼ਮਣਾਂ ਨੂੰ ਪਛਾੜੀਏ ਅਤੇ ਆਜ਼ਾਦ ਸਿੱਖ ਰਾਜ ਖਾਲਿਸਤਾਨ ਦੀ ਕਾਇਮੀ ਵੱਲ ਦ੍ਰਿੜ ਕਦਮ ਉਠਾਈਏ। ਇਹ ਵੱਡੀਆਂ ਕੰਟਰੀਆਂ ਜਿੱਥੇ ਵੀ ਹਕੂਮਤਾਂ ਜਿਹੜੀਆਂ ਆਪਣੇ ਵਾਸ਼ਨਿਕ ਲੋਕਾਂ ਤੇ ਅਤਿਆਚਾਰ ਕਰਦੀਆਂ ਹਨ, ਉਹ ਆਪਣੇ ਹੱਕ ਕਿਵੇਂ ਮੰਗਣੇ ਹਨ। ਯੂਨਾਈਟਿਡ ਨੇਸ਼ਨ ਦੇ ਅੱਗੇ ਅਸੀਂ ਨਿਊਯਾਰਕ ਦੇ ਵਿੱਚ ਰਹਿੰਦੇ ਹਾਂ, ਹਰ ਸਾਲ ਪ੍ਰੋਟੈਸਟ ਵੀ ਕਰੀਦਾ ਇਸ ਦਿਨ ਦੇ ਉੱਤੇ, ਤੇ ਇਸ ਵਾਰੀ ਇਹ ਸਮਝਿਆ ਕਿ ਆਪਣੀ ਕੌਮ ਦੇ ਵਿੱਚ ਸਾਡੇ ਹੱਕ ਕੀ ਹਨ, ਲੈਣੇ ਕਿਵੇਂ ਹਨ। ਸੋ ਇਹਨਾਂ ਦਿਨਾਂ ਦੇ ਵਿੱਚ ਤੁਸੀਂ ਜਾ ਕੇ ਜਿੱਥੇ ਵੀ ਤੁਹਾਨੂੰ ਕੋਈ ਮਨੁੱਖੀ ਅਧਿਕਾਰਾਂ ਦੀਆਂ ਉਲੰਘਣਾਵਾਂ ਹੋ ਰਹੀਆਂ, ਖਾਸ ਕਰਕੇ ਸਾਡੇ ਸਿੱਖਾਂ ਨਾਲ, ਸਾਡੇ ਜੋ ਪੰਜਾਬ ਦੀ ਧਰਤੀ ਜਿਹੜੀ ਆਕੂਪਾਈਡ ਬਾਈ ਇੰਡੀਆ, ਉਹ ਮਸਲੇ, ਸਾਡੇ ਕਿਸਾਨੀ ਦੇ ਹੱਕ, ਖੁਦਕੁਸ਼ੀਆਂ ਕਰ ਰਹੇ ਹਨ, ਬੰਦੀ ਸਿੰਘਾਂ ਦੀਆਂ ਜਿਹੜੀਆਂ ਗੱਲਾਂ ਆ, 1984 ਦੇ ਵਿੱਚ ਜੋ ਭਾਰਤੀ ਹਕੂਮਤ ਨੇ ਸਿੱਖ ਜੈਨੋਸਾਈਡ ਕੀਤੀ, ਉਹ ਸਾਰਾ ਹੀ ਕੁਛ ਅੱਜ ਡਿਸਕਸ਼ਨ ਜਿਹੜੀ ਆ ਸਾਡੇ ਨੌਜਵਾਨ ਯੂਥ ਜਿਹੜੇ ਬੱਚੇ ਸਾਡੇ ਕੌਮ ਦੀ ਪਨੀਰੀ, ਸਾਡਾ ਮਕਸਦ ਆ ਇਹਨਾਂ ਨੂੰ ਅੱਗੇ ਲਿਆ ਕੇ ਇਹਨਾਂ ਤੋਂ ਸੁਣੀਏ। ਇਹਨਾਂ ਕੋਲ ਇਸ ਕੰਟਰੀ ਦੀ ਐਜੂਕੇਸ਼ਨ ਆ। ਸੋ ਮੈਂ ਜ਼ਿਆਦਾ ਸਮਾਂ ਨਹੀਂ ਲੈਣਾ ਕਿਉਂਕਿ ਸਾਡੀ US ਰੀਜਨ ਦੀ ਜਿਹੜੀ ਬੇਟੀ ਸਾਡੀ ਹਰਮਨ ਕੌਰ ਜਿਹੜੀ ਜਨਰਲ ਸੈਕਟਰੀ ਆ, ਸੋ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਹਾਂ ਵੀ ਉਹ ਥੋੜ੍ਹਾ ਜਿਹੜਾ ਬੱਚਿਆਂ ਨੂੰ ਅੱਗੇ ਕਿਵੇਂ ਲਾਉਣਾ। ਸੋ ਕਹਿੰਦੀ ਅੰਕਲ ਨਹੀਂ ਤੁਸੀਂ ਰਨ ਕਰੋ। ਮੈਂ ਕਿਹਾ ਨਹੀਂ, ਅਸੀਂ ਚਾਹੁੰਦੇ ਹਾਂ ਵੀ ਬੱਚਿਆਂ ਨੂੰ, ਜਿਹੜੀਆਂ ਸਾਡੀਆਂ ਬੀਬੀਆਂ ਭੈਣਾਂ, ਨੌਜਵਾਨ ਬੱਚੇ ਬੱਚੀਆਂ, ਉਹਨਾਂ ਨੂੰ ਵਰਲਡ ਸਿੱਖ ਪਾਰਲੀਮੈਂਟ ਦਾ ਮਕਸਦ ਆ ਕਿ ਜਿਹੜੇ ਵੀਰਾਂ ਨੇ ਹਥਿਆਰਬੰਦ ਸੰਘਰਸ਼ ਵੀ ਲੜਿਆ, ਉਹਨਾਂ ਦੀਆਂ ਉਮਰਾਂ ਜਿਹੜੀਆਂ ਵਡੇਰੀਆਂ ਹੋ ਗਈਆਂ, ਅੱਗੇ ਸਾਡੀ ਪਨੀਰੀ ਤਿਆਰ ਹੋਵੇ, ਜਿਹੜੀ ਕੌਮੀ ਕਰ ਖਾਲਿਸਤਾਨ ਦਾ ਜਿਹੜਾ ਸੰਘਰਸ਼ ਚੱਲ ਰਿਹਾ ਉਹਦੇ ਵਿੱਚ ਯੋਗਦਾਨ ਪਾਵੇ।
ਸੋ ਉਹ ਉਹਨਾਂ ਕੋਲ ਇਸ ਕੰਟਰੀ ਦੀ ਐਜੂਕੇਸ਼ਨ ਆ, ਉਹਨਾਂ ਨੂੰ ਪਤਾ ਆ ਕਿ ਸਕੂਲਾਂ ਦੇ ਵਿੱਚ ਫੇਸ ਕਰਦੇ ਆ ਇੱਥੇ ਹੇਟ ਕ੍ਰਾਈਮ ਜਿਹੜੇ ਆ, ਸਾਰੀਆਂ ਚੀਜ਼ਾਂ ਉਹਦੇ ਵਿੱਚ ਆਉਂਦੀਆਂ। 75ਵੇਂ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਦਿਵਸ ਮੌਕੇ ਦਲ ਖਾਲਸਾ ਨੇ ਐਮਨੈਸਟੀ ਇੰਟਰਨੈਸ਼ਨਲ ਅਤੇ ਹਿਊਮਨ ਰਾਈਟਸ ਵਾਚ ਵਰਗੀਆਂ ਦੁਨੀਆ ਦੀਆਂ ਨਿਰਪੱਖ ਅਤੇ ਪ੍ਰਮੁੱਖ ਸੰਸਥਾਵਾਂ ਨੂੰ ਕਸ਼ਮੀਰ, ਪੰਜਾਬ ਅਤੇ ਮਣੀਪੁਰ ਵਰਗੀਆਂ ਨਾਜ਼ੁਕ ਸਟੇਟਾਂ ਦੀਆਂ ਆਪਣੀਆਂ ਟੀਮਾਂ ਭੇਜ ਕੇ ਮਨੁੱਖੀ ਅਧਿਕਾਰਾਂ ਦੇ ਤਰਸਯੋਗ ਹਾਲਾਤਾਂ ਅਤੇ ਨਿੱਘਰ ਦੀ ਸਥਿਤੀ ਦਾ ਜਾਇਜ਼ਾ ਲੈਣ ਦੀ ਅਪੀਲ ਕੀਤੀ ਹੈ। ਦਲ ਖਾਲਸਾ ਦੇ ਬੁਲਾਰੇ ਪਰਮਜੀਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਅੱਜ ਵੀ ਪੁਲਿਸ ਸਟੇਟ ਹੈ ਜਿੱਥੇ ਰਾਜਨੀਤਿਕ ਲੀਡਰਸ਼ਿਪ ਕਮਜ਼ੋਰ ਤੇ ਨਿਕੰਮੀ ਹੈ, ਜੋ ਪੁਲਿਸ ਲੀਡਰਸ਼ਿਪ ਦੀ ਪਿਛਲਕ ਬਣ ਕੇ ਵਿਚਰ ਰਹੀ ਹੈ। ਉਨ੍ਹਾਂ ਕਿਹਾ ਕਿ ਵੱਖਰੇ ਵਿਚਾਰ ਰੱਖਣ ਵਾਲੇ ਅਤੇ ਸਰਕਾਰੀ ਅਤਿਆਚਾਰਾਂ ਵਿਰੁੱਧ ਆਵਾਜ਼ ਚੁੱਕਣ ਵਾਲਿਆਂ ਨੂੰ ਭਾਰੀ ਕੀਮਤ ਤਾਰਨੀ ਪੈਂਦੀ ਹੈ ਅਤੇ ਉਨ੍ਹਾਂ ਨੂੰ ਮਨਘੜਤ ਕੇਸਾਂ ਵਿੱਚ ਫਸਾ ਕੇ ਰੋਲਿਆ ਜਾਂਦਾ ਹੈ, ਜੋ ਆਪਣੇ ਆਪ ਵਿੱਚ ਮਨੁੱਖੀ ਹੱਕਾਂ ਦੀ ਘੋਰ ਉਲੰਘਣਾ ਹੈ। ਉਨ੍ਹਾਂ ਕਿਹਾ ਕਿ ਪੁਲਿਸ ਦੇ SHO ਪੱਧਰ ਤੋਂ ਲੈ ਕੇ SP ਪੱਧਰ ਤੱਕ ਅਫਸਰਾਂ ਨੂੰ ਮਨੁੱਖੀ ਅਧਿਕਾਰਾਂ ਦੀ ਰਾਖੀ ਅਤੇ ਇੱਜ਼ਤ ਕਰਨ ਦੀ ਸਹੀ ਅਰਥਾਂ ਵਿੱਚ ਟ੍ਰੇਨਿੰਗ ਅਤੇ ਅਮਲਾਂ ਵਿੱਚ ਲਾਗੂ ਕਰਨ ਦੀ ਲੋੜ ਹੈ, ਪਰ ਅਫਸੋਸ ਹੈ ਕਿ ਇਸ ਪਾਸੇ ਸਰਕਾਰਾਂ ਦਾ ਕੋਈ ਧਿਆਨ ਨਹੀਂ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਨੂੰ ਮਿਲੀਆਂ ਅੰਨੀਆਂ ਤਾਕਤਾਂ ਅਤੇ ਖੁੱਲ੍ਹਾਂ ਹੀ ਮਨੁੱਖੀ ਅਧਿਕਾਰਾਂ ਦੇ ਘਾਣ ਦਾ ਮੁੱਖ ਕਾਰਨ ਹੈ। ਉਨ੍ਹਾਂ ਕਿਹਾ ਕਿ ਦੱਬੇ ਕੁਚਲੇ ਲੋਕਾਂ ਦੇ ਮਨੁੱਖੀ ਅਧਿਕਾਰਾਂ ਦੇ ਘਾਣ ਅਤੇ ਸਟੇਟ ਦੀ ਪੁਸ਼ਤਪਨਾਹੀ ਹੇਠ ਹੋਣ ਵਾਲੀ ਹਿੰਸਾ ਵਿਰੁੱਧ ਸਮਾਜ ਦਾ ਚੇਤਨ ਤੇ ਸੁਹਿਰਦ ਵਰਗ ਲੰਮੇ ਅਰਸੇ ਤੋਂ ਆਵਾਜ਼ ਬੁਲੰਦ ਕਰਦਾ ਆ ਰਿਹਾ ਹੈ, ਪਰ ਅਫਸੋਸ ਸਰਕਾਰਾਂ ਅਤੇ ਪੁਲਿਸ ਪ੍ਰਸ਼ਾਸਨ ਤੇ ਇਸ ਦਾ ਕੋਈ ਅਸਰ ਨਹੀਂ ਹੁੰਦਾ ਅਤੇ ਮਨੁੱਖੀ ਅਧਿਕਾਰਾਂ ਦਾ ਘਾਣ ਨਿਰੰਤਰ ਜਾਰੀ ਹੈ। ਉਨ੍ਹਾਂ ਕਿਹਾ ਕਿ ਇਸ ਬਾਰੇ ਭਾਰਤੀ ਏਜੰਸੀਆਂ ਵੱਲੋਂ ਕਥਿਤ ਤੌਰ ਤੇ ਸਿੱਖਾਂ ਦੇ ਅੰਤਰਰਾਸ਼ਟਰੀ ਪੱਧਰ ਤੇ ਗੈਰ ਨਿਆਇਕ ਕਤਲਾਂ ਨੇ ਦਿੱਲੀ ਅਤੇ ਅੰਮ੍ਰਿਤਸਰ ਵਿੱਚ ਦਰਾੜ ਨੂੰ ਹੋਰ ਡੂੰਘਾ ਕੀਤਾ ਹੈ ਅਤੇ ਭਖਦਾ ਮੁੱਦਾ ਸਾਡੇ ਲਈ ਚਿੰਤਾ ਦਾ ਸਬਬ ਹੈ। ਉਨ੍ਹਾਂ ਕਿਹਾ ਕਿ ਨਜ਼ਰਬੰਦ ਬੰਦੀ ਸਿੰਘਾਂ ਦੀ ਰਿਹਾਈ, ਵਿਸ਼ੇਸ਼ ਕਰਕੇ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਰੱਦ ਕਰਨ ਦਾ ਮੁੱਦਾ ਸਿੱਖ ਪੰਥ ਲਈ ਇੱਕ ਚੁਣੌਤੀ ਹੈ। ਉਨ੍ਹਾਂ ਜਥੇਦਾਰ ਅਕਾਲ ਤਖਤ ਸਾਹਿਬ ਵੱਲੋਂ 31 ਦਸੰਬਰ ਤੱਕ ਸਰਕਾਰ ਨੂੰ ਦਿੱਤੇ ਅਲਟੀਮੇਟਮ ਦਾ ਜ਼ਿਕਰ ਕਰਦਿਆਂ ਕਿਹਾ ਕਿ ਦਿੱਲੀ ਹਕੂਮਤ ਦੇ ਅੜੀਅਲ ਅਤੇ ਹੰਕਾਰੀ ਰਵੱਈਏ ਅਤੇ ਬਾਰ-ਬਾਰ ਮੁੱਕਰ ਜਾਣ ਵਾਲੇ ਇਤਿਹਾਸ ਨੂੰ ਦੇਖਦਿਆਂ ਨਹੀਂ ਲੱਗਦਾ ਕਿ ਸਰਕਾਰ ਭਾਈ ਰਾਜੋਆਣਾ ਦੀ ਮੌਤ ਦੀ ਸਜ਼ਾ ਰੱਦ ਕਰੇਗੀ। ਉਨ੍ਹਾਂ ਟਿੱਪਣੀ ਕਰਦਿਆਂ ਕਿਹਾ ਕਿ ਜਥੇਦਾਰ ਸਾਹਿਬ ਕੇਂਦਰ ਦੀ ਮੋਦੀ ਸਰਕਾਰ ਨਾਲ ਆਰ-ਪਾਰ ਦੀ ਲੜਾਈ ਦੀ ਤਿਆਰੀ ਰੱਖਣ। ਸਿੱਖ ਯੂਥ ਆਫ ਪੰਜਾਬ ਦੇ ਆਗੂ ਗੁਰਨਾਮ ਸਿੰਘ ਮੁਨਕਾ ਨੇ ਕਿਹਾ ਕਿ ਬੀਤੇ ਕੱਲ੍ਹ ਬਠਿੰਡਾ ਪੁਲਿਸ ਵੱਲੋਂ ਖੜੀਆਂ ਕੀਤੀਆਂ ਰੁਕਾਵਟਾਂ ਅਤੇ ਜਥੇਬੰਦੀ ਦੇ ਮੈਂਬਰਾਂ ਦੀ ਗ੍ਰਿਫਤਾਰੀਆਂ ਦੇ ਬਾਵਜੂਦ ਸਿੱਖ ਸੰਗਤਾਂ ਵੱਲੋਂ ਵੱਡੀ ਗਿਣਤੀ ਵਿੱਚ ਮਾਰਚ ਤੇ ਰੈਲੀ ਵਿੱਚ ਸ਼ਾਮਿਲ ਹੋ ਕੇ ਸਰਕਾਰ ਦੇ ਤਾਨਾਸ਼ਾਹੀ ਰਵੱਈਏ ਨੂੰ ਕਰਾਰੀ ਹਾਰ ਦਿੱਤੀ ਹੈ। ਗੁਰਦੁਆਰਾ ਸਾਹਿਬ 'ਚ ਨਹੀਂ ਸਾਨੂੰ ਵੜਨ ਦਿੱਤਾ ਇਹਨਾਂ ਨੇ, ਤੇ ਹੁਣ ਜਾਵਾਂਗੇ ਅਸੀਂ, ਅਰਦਾਸ ਉੱਥੇ ਹੀ ਹੋਊਗੀ। ਪਰ ਪਹਿਲਾਂ ਤੁਹਾਡਾ ਪੁਲਿਸ ਪ੍ਰਸ਼ਾਸਨ ਦਾ ਜਿਹੜਾ ਕੀ ਕੰਮ ਸੀ ਵੀ ਗੁਰਦੁਆਰੇ ਵੀ ਨਹੀਂ ਜਾਣ ਦੇਣਾ ਜੀ ਅਸੀਂ ਸਿੱਖਾਂ ਨੂੰ। ਇਹ ਨੇ ਸਾਡੇ ਇੱਥੇ ਮਨੁੱਖੀ ਅਧਿਕਾਰ, ਇਹਨਾਂ ਕਿੱਥੋਂ ਸਾਡੀ ਰਾਖੀ ਕਰਨੀ ਹੈ? ਕਹਿੰਦੇ ਪੁਲਿਸ ਰਾਖੀ ਵਾਸਤੇ ਹੁੰਦੀ, ਇਹ ਕਿਹੜੇ ਪਾਸੇ ਰਾਖੀ ਕਰਨ ਦੇ ਮੈਨੂੰ ਦੱਸੋ। ਇਹੋ ਜਿਹੇ ਹਾਲਾਤ ਜਿਹੜੇ ਆ ਅਸੀਂ ਨਹੀਂ ਬਣਾਉਣਾ ਚਾਹੁੰਦੇ। ਗੁਰਦੁਆਰਾ ਸਾਹਿਬ ਅਰਦਾਸ ਕਰਨੀ ਸੀ, ਉੱਥੋਂ ਚੱਲ ਕੇ ਤੇ ਐਸ ਚੌਂਕ ਚ ਆਣਾ ਮਸਾ 300 ਮੀਟਰ ਹੀ, ਤੇ ਤੁਸੀਂ ਜਿਹੜਾ ਮਾਨਸਾ ਆਉਂਦਿਆਂ ਉਹਨੂੰ ਉਧਰਲੇ ਪਾਸੇ ਡੱਕ ਲਿਆ, ਜਿਹੜਾ ਮੋਗਿਆਂ ਆਉਂਦਿਆਂ ਤੁਸੀਂ ਧਰਮਨਾਲ ਤੇ ਡੱਕ ਲਿਆ। ਜੇ ਕੋਈ ਵਿਚਾਰਾ ਗੁਰਦੁਆਰਾ ਸਾਹਿਬ ਆ ਗਿਆ ਤੁਸੀਂ ਚੁੱਕ ਚੁੱਕ ਕੇ ਗੱਡੀਆਂ ਹੀ ਬਾਲ ਕੇ ਆਪਣੇ ਨਾਲ ਲੈ ਗਏ ਹੋ, ਤੇ ਅਜੇ ਵੀ ਤੁਹਾਡੇ ਕੋਲ ਹੈਗੇ ਨੇ ਬੰਦੇ, ਉਹ ਛੱਡੇ ਜਾਣ। ਅਸੀਂ ਇੱਥੇ ਆਪਣੇ ਬੰਦੀ ਸਿੰਘਾਂ ਦੀ ਗੱਲ ਕਰਨਾ ਹੈ ਵੀ ਉਹਨਾਂ ਨੂੰ ਰਿਹਾ ਕੀਤਾ ਜਾਵੇ, ਤੇ ਤੁਸੀਂ ਜਿਹੜੇ ਇੱਥੇ ਵਿਚਾਰੇ ਉਹਨਾਂ ਦੀ ਗੱਲ ਕਰਨਾ ਹੈ ਉਹਨਾਂ ਨੂੰ ਚੁੱਕ ਕੇ ਜੇਲ੍ਹਾਂ 'ਚ ਤੁੰਨੀ ਜਾਂਦੇ ਜੇ। ਇਹ ਕਿੱਥੋਂ ਦਾ ਤੁਸੀਂ ਇਨਸਾਫ ਕਰ ਦੇਣਾ? ਸੋ ਆਪਣੇ ਲੋਕਾਂ ਦੇ ਲਈ ਖੜਨਾ ਸਾਡਾ ਹੱਕ ਆ, ਤੇ ਕੱਲਾ ਸਾਡਾ ਹੀ ਨਹੀਂਗਾ। ਤੁਸੀਂ ਕੋਈ ਯੂਪੀ ਬਿਹਾਰ ਤੋਂ ਨਹੀਂ ਆਏ ਪੁਲਿਸ ਵਾਲੇ ਭਰਾਵੋ, ਤੁਹਾਡੇ ਸਾਡੇ ਹੀ ਆ, ਤੁਹਾਡੇ ਕਰਕੇ ਹੀ ਗਏ ਆ ਜੇਲ੍ਹਾਂ ਦੇ ਵਿੱਚ। ਕਿਹਦੇ ਨਾਲ ਵੱਟ ਬੰਨੇ ਦਾ ਰੌਲਾ ਹੈ ਮੈਨੂੰ ਦੱਸੋ? ਜਗਤਾਰ ਸਿੰਘ ਬਾਰੇ ਦਾ ਕਿਹਦੇ ਹੱਕਾਂ ਲਈ ਗਿਆ ਮੈਨੂੰ ਦੱਸੋ? ਸਾਨੂੰ ਲੱਥੀ ਚੜੀ ਨਹੀਂ ਕੋਈ ਹੈਗੀ। ਅਸੀਂ ਸਿਰਫ ਹਰ ਵਾਰ ਦਿੱਲੀ ਦੇ ਹੱਥ ਠੋਕ ਕੇ ਬਣਨਾ ਹੁੰਦਾ। ਅਸੀਂ ਕਦੀ ਪੁਲਿਸ ਪ੍ਰਸ਼ਾਸਨ ਦੇ ਨਾਲ ਨਹੀਂ ਉਲਝੇ, ਹਮੇਸ਼ਾ ਇਹਨਾਂ ਨੂੰ ਜੀ ਕਰਕੇ ਬੋਲਿਆ, ਇਹ ਮੰਨ ਕੇ ਕਿ ਸਾਡੇ ਘਰਾਂ ਚੋਂ ਨੇ, ਸਾਡੇ ਭਰਾ ਨੇ, ਪਰ ਇਹਨਾਂ ਨੇ ਹਰ ਵਾਰ ਉਲਟੇ ਪਾਸੇ ਖਲੋਤੇ ਜਾ ਕੇ। ਅੱਜ ਵੀ ਅਸੀਂ ਤੁਹਾਨੂੰ ਕਹਿੰਦੇ ਆ ਥੋੜੀ ਬਹੁਤੀ ਆਪਣੇ ਅੰਦਰ ਝਾਤ ਮਾਰੋ, ਹੈ ਥੋੜਾ ਬਹੁਤਾ ਜ਼ਮੀਰ ਜਾਗਦਾ, ਤੇ ਕਿਤੇ ਤੇ ਆਪਣੇ ਪੰਜਾਬ ਦੇ ਹੱਕਾਂ ਦੀ ਗੱਲ ਕਰਨ ਵਾਲਿਆਂ ਦੇ ਨਾਲ ਖੜ ਜਾ ਕਰੋ ਕਿ ਹਰ ਵਾਰ ਦਿੱਲੀ ਦਾ ਜੋ ਤੁਹਾਨੂੰ ਹੁਕਮ ਆ ਗਿਆ ਉਹੀ ਵਜਾਉਣਾ ਹੁੰਦਾ ਕਿ 50,000 ਰੁਪਇਆ ਤੁਹਾਡੇ ਹਰ ਮਹੀਨੇ ਜੇਬ 'ਚ ਡਿੱਗਣਾ, ਤੇ ਇਸ ਕਰਕੇ ਤੁਸੀਂ ਹਰ ਵਾਰ ਉਹਨਾਂ ਦੇ ਹੀ ਹੁਕਮ ਵਜਾਉਣੇ। ਕੋਈ ਤੇ ਮਾੜੀ ਮੋਟੀ ਯਾਰ ਸ਼ਰਮ ਕਰੋ, ਥੋੜੀ ਬਹੁਤੀ ਕਰੋ। ਸੋ ਚਲੋ ਜੋ ਤੁਸੀਂ ਅੱਜ ਕੀਤਾ ਤੁਹਾਡਾ ਧੰਨਵਾਦ। ਮੈਂ ਮੰਨਦਾ ਤੁਹਾਡੇ ਬਹੁਤ ਸਾਰੇ ਬੰਦਿਆਂ ਦੇ ਅੰਦਰ ਇਹ ਗੱਲ ਹੋਣੀ ਹੈ ਕਿ ਭਰਾਵੋ ਅਸੀਂ ਤੇ ਹੁਕਮ ਦੇ ਬੱਚੇ ਹੀ, ਜੋ ਸਾਨੂੰ ਕਿਹਾ ਕਰਨਾ ਅਸੀਂ ਕਰਤਾ। ਚਲੋ ਤੁਸੀਂ ਜੋ ਕਰਨਾ ਸੀ ਕਰ ਲਿਆ, ਪਰ ਜੋ ਸਾਡਾ ਅਸੀਂ ਗੱਲ ਕਹਿਣੀ ਚਾਹੁੰਦੇ ਹਾਂ ਨਾ, ਤੁਸੀਂ ਉੱਤੇ ਮੋਹਰ ਲਾਈ ਆ ਵੀ ਇੰਡੀਆ ਦੇ ਵਿੱਚ ਕੋਈ ਮਨੁੱਖੀ ਅਧਿਕਾਰ ਨਹੀਂ ਹੈਗੇ। ਅਸੀਂ ਮੰਨਦੇ ਹਾਂ ਕਿ ਇਹ ਸਾਡੇ ਯੋਧੇ ਨੇ, ਇਹਨਾਂ ਨੇ ਜੋ ਕੰਮ ਕੀਤਾ ਉਹ ਵੀ ਉਹ ਕਹਿੰਦੇ ਨੇ ਵੀ ਅਸੀਂ ਉਹ ਕੀਤਾ ਆ। ਉਸ ਸਮੇਂ ਦੇ ਮਨੁੱਖੀ ਅਧਿਕਾਰਾਂ ਦਾ ਘਾਣ ਕਰਨ ਵਾਲਾ ਮੁੱਖ ਮੰਤਰੀ ਜੇ ਉਹਨੂੰ ਮਾਰਿਆ ਆ ਤੇ ਉਹ ਮੰਨਦੇ ਨੇ ਨਾ ਮਾਰਿਆ, ਅਸੀਂ ਵੀ ਮੰਨਦੇ ਆ ਮਾਰਿਆ। ਕਿਉਂ ਮਾਰਨਾ ਪਿਆ? ਕਿਉਂਕਿ ਜਿੰਨੇ ਮਨੁੱਖੀ ਅਧਿਕਾਰਾਂ ਦੀਆਂ ਕਦਰਾਂ ਕੀਮਤਾਂ ਕਰਨੀਆਂ ਸੀ ਉਹ ਹੀ ਮਨੁੱਖੀ ਅਧਿਕਾਰਾਂ ਦਾ ਘਾਣ ਕਰਨ ਲੱਗ ਪਿਆ। ਸਾਡੇ ਨੌਜਵਾਨਾਂ ਨੂੰ ਫੜ ਫੜ ਕੇ ਸ਼ਰੇਆਮ ਉਹਨਾਂ ਦੇ ਇਨਕਾਊਂਟਰ ਕੀਤੇ ਗਏ,
ਬਹੁਤ ਸਾਰੇ ਇਹੋ ਜਿਹੇ ਜਿਨ੍ਹਾਂ ਨੂੰ ਲਾਪਤਾ ਹੀ ਕਰਤਾ। ਅਜੇ ਵੀ ਸ਼ਾਇਦ ਉਹਨਾਂ ਦੀ ਜੇ ਕੋਈ ਧੀ ਭੈਣ ਜਿਉਂਦੀ ਹੋਊਗੀ ਤੇ ਉਹ ਡੀਕਦੀ ਹੋਊਗੀ ਵੀ ਸ਼ਾਇਦ ਕਦੋਂ ਮੇਰਾ ਕੋਈ ਭਰਾ ਜਾਂ ਜਿਹੜਾ ਪਤੀ ਹੈ ਉਹ ਸ਼ਾਇਦ ਵਾਪਸ ਆਵੇ। ਤੁਸੀਂ ਦੱਸਿਆ ਹੀ ਨਹੀਂ ਵੀ ਅਸੀਂ ਮਾਰਤਾ ਉਹਨਾਂ ਨੂੰ ਕਿ ਨਹੀਂ ਮਾਰਿਆ। ਭਾਈ ਰਾਜੋਆਣੇ ਦੀ ਗੱਲ ਮੈਂ ਖਾਸ ਤੌਰ ਤੇ ਕਰਨੀ ਚਾਹੁੰਦਾ। ਉਹਨਾਂ ਨੂੰ ਫਾਂਸੀ ਦੀ ਸਜ਼ਾ ਇੰਡੀਅਨ ਸਟੇਟ ਨੇ ਦਿੱਤੀ। ਸਭ ਤੋਂ ਪਹਿਲੀ ਗੱਲ ਇਹਦੇ 'ਚ ਬੁਨਿਆਦੀ ਇਹ ਗੱਲ ਮੈਂ ਕਰਨੀ ਚਾਹੁੰਦਾ, ਫਾਂਸੀ ਦੀ ਸਜ਼ਾ ਬਿਲਕੁਲ ਰੱਦ ਹੋਣੀ ਚਾਹੀਦੀ ਹੈ। ਕੱਲੀ ਭਾਈ ਰਾਜੋਆਣੇ ਨੂੰ ਨਹੀਂ, ਪੂਰੀ ਦੁਨੀਆ 'ਚ ਖਤਮ ਹੋਣੀ ਚਾਹੀਦੀ ਹੈ। ਇਹ ਕਿਸੇ ਜੱਜ ਦੇ ਕੋਲ ਅਧਿਕਾਰ ਨਹੀਂਗਾ ਕਿ ਉਹ ਕਿਸੇ ਬੰਦੇ ਦੇ ਜੀਵਨ ਦੇ ਬਾਰੇ ਫੈਸਲਾ ਕਰੇ। ਜੱਜ ਕੌਣ ਆ? ਰੱਬ ਥੋੜੀ ਹੋ ਗਿਆ। ਗਲਤੀ ਨਹੀਂ ਕਰ ਸਕਦਾ, ਗਲਤ ਸਜ਼ਾ ਨਹੀਂ ਦੇ ਸਕਦਾ ਕਿਸੇ ਨੂੰ ਫਾਂਸੀ ਦੀ। ਤੇ ਜੇ ਸੁਣਾ ਸਕਦਾ ਆ, ਬੰਦਾ ਗਲਤੀ ਕਰ ਸਕਦਾ, ਤੇ ਉਹਨੂੰ ਇਹ ਅਧਿਕਾਰ ਕਿਉਂ ਦਿੱਤਾ ਜਾਵੇ? ਦੁਨੀਆ ਦੇ 111 ਇਹੋ ਜਿਹੇ ਮੁਲਕ ਨੇ ਜਿੱਥੇ ਤੁਸੀਂ ਕੋਈ ਵੀ ਅਪਰਾਧ ਕਰੋ, ਕੋਈ ਵੀ ਮੈਂ ਸ਼ਬਦ ਵਰਤਣਾ, ਫਾਂਸੀ ਦੀ ਸਜ਼ਾ ਨਹੀਂ ਹੈਗੀ, ਕਿਉਂਕਿ ਉਹ ਮੰਨਦੇ ਨੇ ਕਿ ਜਨਮ ਤੇ ਮਰਨ ਅਕਾਲ ਪੁਰਖ ਦੇ ਹੱਥ 'ਚ, ਕੁਦਰਤ ਦੇ ਹੱਥ 'ਚ। ਤੇ ਤੁਸੀਂ ਇੱਥੇ ਆਪ ਰੱਬ ਬਣ ਕੇ ਬਹਿ ਗਏ ਹੋ ਵੀ ਜਿਹਨੂੰ ਮਰਜ਼ੀ ਫਾਂਸੀ ਦੀ ਸਜ਼ਾ ਦੇ ਦਿਓ। ਸੋ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮੇਰੀ ਅਪੀਲ ਹੈ, ਜੇ ਹੁਣ ਤੁਹਾਡੇ ਕਹਿਣ ਤੇ ਭਾਈ ਰਾਜੋਆਣੇ ਨੇ ਆਪਣੀ ਭੁੱਖ ਹੜਤਾਲ ਚੁੱਕੀ ਆ ਨਾ, ਤੇ ਜਿੱਦਣ ਇਹ ਤੁਹਾਡਾ ਸਮਾਂ ਖਤਮ ਹੋਵੇ, ਕੌਮ ਨੂੰ ਕੋਈ ਠੋਸ ਪ੍ਰੋਗਰਾਮ ਦਿਓ। ਤੇ ਪ੍ਰੋਗਰਾਮ ਆ ਨਾ ਦਿਓ ਕਿ ਡੀਸੀਆਂ ਨੂੰ ਤੁਰਪੋ ਮੈਮੋਰੈਂਡਮ ਦੇਣ ਸਾਈਨ ਕਰਕੇ ਜਾਂ ਕਾਲੀਆਂ ਪੱਗਾਂ ਬੰਨ ਕੇ। ਬਿਲਕੁਲ ਇਹ ਸਿੱਖਾਂ ਦਾ ਸਾਡਾ ਕਲਚਰ ਨਹੀਂ ਹੈਗਾ। ਡੀਸੀ ਕੌਣ ਹੈ ਯਾਰ, ਮੈਨੂੰ ਦੱਸੋ। ਲੜਾਈ ਅਸੀਂ ਲੜਦੇ ਆਪਣੀ ਆਜ਼ਾਦੀ ਲਈ, ਬੰਦੇ ਗਏ ਨੇ ਆਜ਼ਾਦੀ ਲਈ ਅੰਦਰ, ਤੇ ਮੈਮੋਰੈਂਡਮ ਅਸੀਂ ਦੇਣ ਪੱਗਾਂ ਬੰਨ ਕੇ ਕਾਲੀਆਂ ਡੀਸੀ ਨੂੰ ਤੁਰ ਪੈਂਦੇ। ਇਹ ਪ੍ਰੋਗਰਾਮ ਨਹੀਂ ਹੋਣੇ ਚਾਹੀਦੇ ਵੀ ਸਾਈਨ ਕਰਾ ਕੇ ਸੁਪਰੀਮ ਕੋਰਟ 'ਚ ਦੇਵਾਂਗੇ, ਸਾਈਨ ਕਰਵਾ ਕੇ ਉੱਥੇ ਦੇਵਾਂਗੇ। ਦਿੱਤੇ ਨੇ ਕਿੰਨੇ ਲੱਖਾਂ ਦੇ ਤੁਸੀਂ ਸਾਈਨ ਕਰਾ ਕੇ ਗਵਰਨਰ ਨੂੰ ਦੇਤਾ, ਦੱਸੋ ਮੈਨੂੰ ਕੀ ਆ? ਪ੍ਰੋਗਰਾਮ ਉਹ ਦਿਓ ਜਿਹਦੇ ਨਾਲ ਕੌਮ ਇਕਜੁੱਟ ਹੋ ਸਕੇ ਤੇ ਕੌਮ ਇਕਜੁੱਟ ਹੋ ਕੇ ਆਪਣਾ ਸੰਘਰਸ਼ ਵਿੱਢ ਸਕੇ। ਸੋ ਇਹ ਤੇ ਭਾਈ ਰਾਜੋਆਣੇ ਵਾਲੀ ਗੱਲ ਤੇ ਫਾਂਸੀ ਵਾਲੀ ਗੱਲ। ਦੂਜੀ ਗੱਲ ਮੈਂ ਅਗਲੀ ਕਰਨੀ ਚਾਹੁੰਦਾ, ਉਹਨਾਂ ਯੋਧਿਆਂ ਦੀ ਜਿਹੜੇ ਇਹਨਾਂ ਦੀਆਂ ਜੇਲ੍ਹਾਂ 'ਚੋਂ ਬਾਹਰ ਨੇ। ਉਹ ਕੌਣ ਨੇ? ਜਿਹੜੇ ਆਜ਼ਾਦੀ ਦੀ ਗੱਲ ਤੇ ਕਰਦੇ ਆ ਪਰ ਇਹਨਾਂ ਦੇ ਕਾਨੂੰਨ ਦੀ ਗ੍ਰਿਫਤ ਤੋਂ ਬਾਹਰ ਨੇ। ਹੁਣ ਉੱਥੇ ਇੰਡੀਆ ਕੀ ਕਰਦਾ ਆ? ਜਿੱਥੇ ਤੇ ਇਹਨਾਂ ਦਾ ਜ਼ੋਰ ਚੱਲਦਾ ਉੱਥੇ ਫੜ ਕੇ ਤੇ ਜਗਤਾਰ ਹਵਾਰਾ ਤੇ ਤਾਰਾ ਤੇ ਰਾਜੋਆਣਾ ਤੇ ਭੁੱਲਰ ਹੋਣੀ ਤੇ ਦੇ ਤੇ ਜੇਲ੍ਹ ਦੇ ਵਿੱਚ। ਜਿੱਥੇ ਇਹਨਾਂ ਦਾ ਨਹੀਂ ਜ਼ੋਰ ਚੱਲਦਾ, ਕੈਨੇਡਾ ਅਮਰੀਕਾ ਦੇ ਵਿੱਚ, ਉੱਥੇ ਇਹਨਾਂ ਨਵਾਂ ਕੰਮ ਫੜ ਲਿਆ। ਇਹਨਾਂ ਨੇ ਆਪਣੀ ਨਵੀਂ ਪਾਲਿਸੀ ਬਣਾ ਲਈ ਆ, ਜਿੱਥੇ ਤੱਕ ਇਹਨਾਂ ਦਾ ਕਾਨੂੰਨ ਨਹੀਂ ਜਾਂਦਾ ਕਹਿੰਦੇ ਗੋਲੀ ਮਾਰ ਕੇ ਖਤਮ ਕਰ ਦਿਓ। ਨਵਾਂ ਆਪਰੇਸ਼ਨ ਸ਼ੁਰੂ ਕਰ ਲਿਆ ਇੰਡੀਆ ਨੇ। ਇੰਡੀਆ ਵਾਰ-ਵਾਰ ਅਖਬਾਰਾਂ ਦੇ ਵਿੱਚ ਪਤਾ ਕੀ ਕਹਿੰਦਾ? ਜੈ ਸ਼ੰਕਰ ਸਾਹਿਬ ਕਹਿੰਦੇ ਸਾਡੀ ਪਾਲਿਸੀ ਨਹੀਂ ਗੀ। ਦੱਸੋ ਪਾਲਿਸੀ ਔਰ ਕਿੱਦਾਂ ਸਿੱਧ ਹੋਵੇ? ਦੁਨੀਆ ਦੇ 2 ਮੈਚੁਰ ਡੈਮੋਕ੍ਰੈਟਿਕ ਮੁਲਕ ਤੇ ਆਸਟ੍ਰੇਲੀਆ ਉਹਨਾਂ ਦੇ ਮਗਰ ਖੜਿਆ, ਤੁਹਾਨੂੰ ਕਹਿ ਰਿਹਾ ਕਿ ਤੁਹਾਡੇ ਬੰਦਿਆਂ ਨੇ ਹੱਤਿਆਵਾਂ ਕੀਤੀਆਂ ਤੇ ਤੁਸੀਂ ਕਹਿੰਦੇ ਸਾਡੀ ਪਾਲਿਸੀ ਨਹੀਂ ਗੀ। ਪਰਮਜੀਤ ਸਿੰਘ ਪੰਜਵੜ ਦਾ ਕਤਲ ਹੋਇਆ, ਉਦੋਂ ਚੀਫ ਇਹ। ਭਾਈ ਨਿੱਜਰ ਦਾ ਕਤਲ ਹੋਇਆ, ਉਹਨੂੰ ਸ਼ਹੀਦ ਕੀਤਾ ਗਿਆ, ਰੌ ਦਾ ਚੀਫ ਇਹ ਸੀ। ਭਾਈ ਅਵਤਾਰ ਸਿੰਘ ਖੰਡੇ ਦੀ ਭੇਦ ਭਰੇ ਹਾਲਾਤ 'ਚ ਮੌਤ ਹੋਈ, ਰੌ ਦਾ ਚੀਫ ਇਹ। ਅਸੀਂ ਕੈਨੇਡਾ ਤੇ ਅਮਰੀਕਾ ਨੂੰ ਇਹ ਅਪੀਲ ਕਰਨੀ ਚਾਹੁੰਦੇ ਆ ਕਿ ਜਿਹੜੀ ਤੁਸੀਂ ਇਨਕੁਆਇਰੀ ਖੋਲੀ ਹੈ ਨਾ ਹੁਣ, ਉਹਦੇ ਵਿੱਚ ਇਸ ਬੰਦੇ ਦਾ ਨਾਮ ਸ਼ਾਮਲ ਕੀਤਾ ਜਾਵੇ। ਇਹ ਤੋਂ ਇਨਕੁਆਇਰੀ ਹੋਵੇ, ਇਹ ਤੋਂ ਪੁੱਛ ਪੜਤਾਲ ਹੋਵੇ, ਇਹ ਤੋਂ ਜਾਣਕਾਰੀ ਹਾਸਲ ਕਰਨੀ ਚਾਹੀਦੀ ਹੈ ਸਾਨੂੰ। ਔਰ ਕਮਾਲ ਦੀ ਗੱਲ ਇਹਦੇ 'ਚ ਮੈਂ ਤੁਹਾਨੂੰ ਹੋਰ ਲੱਗਾ ਜੇ ਦੱਸਣ, ਇੱਕ ਪੰਨੂ ਵਾਲੀ ਜਿਹੜੀ ਜੁੜਦੀ ਆ ਇਹਦੇ ਨਾਲ। ਪੰਨੂ ਦੀਆਂ ਜਿੰਨੀਆਂ ਜਾਣਕਾਰੀਆਂ ਨਿਕਲੀਆਂ ਨੇ, ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਗਿਆ ਕਿ ਕੋਸ਼ਿਸ਼ ਕੀਤੀ ਗਈ ਕਿ ਉਹ 30 ਜੂਨ ਤੋਂ ਪਹਿਲਾਂ ਖਤਮ ਕੀਤਾ ਜਾਵੇ। ਕਿਉਂ? ਕਿਉਂਕਿ ਇਸ ਬੰਦੇ ਦਾ ਟਨਿਓਰ 30 ਜੂਨ ਨੂੰ ਖਤਮ ਹੋਣ ਜਾ ਰਿਹਾ ਸੀ ਤੇ ਇਹ ਆਪਣੇ ਮੋਢੇ ਦੇ ਇੱਕ ਹੋਰ ਫੀਤੀ ਲਵਾਉਣੀ ਚਾਹੁੰਦਾ ਸੀ ਕਿ ਜਿਵੇਂ ਮੈਂ ਪੰਜਵੜ ਮਾਰ ਲਿਆ, ਜਿਵੇਂ ਮੈਂ ਨਿੱਜਰ ਮਾਰ ਲਿਆ ਨਾ, ਐਵੇਂ ਮੈਂ 30 ਜੂਨ ਤੋਂ ਪਹਿਲਾਂ ਪੰਨੂ ਵੀ ਮਾਰ ਕੇ ਚੱਲਿਆ। ਪਰ ਇਹ ਕਾਮਯਾਬ ਨਹੀਂ ਹੋ ਸਕਿਆ। ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਸਿੱਖ ਮਸਲਿਆਂ ਤੇ ਵਿਚਾਰ ਦਿੰਦਿਆਂ ਕਿਹਾ ਕਿ ਪੰਜਾਬ ਵਿੱਚ ਧੜਾਧੜ ਨਸ਼ਾ ਵਿਕ ਰਿਹਾ ਹੈ, ਦੇਸ਼ਾਂ ਵਿਦੇਸ਼ਾਂ ਵਿੱਚ ਸਿੱਖਾਂ ਦੇ ਕਤਲ ਹੋ ਰਹੇ ਹਨ। ਜਾਰੀ ਬਿਆਨ ਵਿੱਚ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਪੰਜਾਬ ਦੀ ਧਰਤੀ ਨੇ ਹਮੇਸ਼ਾ ਹੀ ਸੂਰਵੀਰ ਯੋਧਿਆਂ ਨੂੰ ਜਨਮ ਦਿੱਤਾ ਹੈ। ਇੱਥੇ ਬਾਬਾ ਬੰਦਾ ਸਿੰਘ ਬਹਾਦਰ, ਬਾਬਾ ਦੀਪ ਸਿੰਘ ਜੀ ਤੇ ਹੋਰ ਵੱਡੇ ਸੂਰਬੀਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪੈਦਾ ਹੋਏ ਹਨ। ਇੱਥੇ ਉਹ ਯੋਧੇ ਵੀ ਪੈਦਾ ਹੋਏ ਜਿਨ੍ਹਾਂ ਨੂੰ ਸਮਾਜ ਨੇ ਡਾਕੂ ਕਿਹਾ, ਪਰ ਉਹਨਾਂ ਸੂਰਬੀਰਾਂ ਨੇ ਨੈਤਿਕਤਾ ਦਾ ਪੱਲਾ ਨਹੀਂ ਛੱਡਿਆ। ਉਹਨਾਂ ਕਿਹਾ ਕਿ ਅੱਜ ਪੰਜਾਬ ਵਿੱਚ ਇੱਕ ਅਜੀਬ ਬਿਮਾਰੀ ਘਰ ਕਰ ਗਈ ਹੈ। ਗੈਂਗਵਾਰ ਤੇ ਟਾਰਗੇਟ ਕਿਲਿੰਗ ਪੰਜਾਬ ਦੇ ਵਿੱਚ ਧੜਾਧੜ ਫੈਲ ਰਹੀ ਹੈ। ਇਸ ਤੋਂ ਵੀ ਵੱਡੀ ਚਿੰਤਾ ਦੀ ਗੱਲ ਇਹ ਹੈ ਕਿ ਹੁਣ ਗੈਂਗਸਟਰਾਂ ਨੂੰ ਅਲੱਗ-ਅਲੱਗ ਮੁਲਕਾਂ ਦੀਆਂ ਖੂਫੀਆ ਏਜੰਸੀਆਂ ਨੇ ਆਪਣੀ ਮਨੋਰਥਾਂ ਨੂੰ ਪੂਰਾ ਕਰਨ ਦੇ ਲਈ ਇਸਤੇਮਾਲ ਵੀ ਕਰਨਾ ਸ਼ੁਰੂ ਕਰ ਦਿੱਤਾ ਹੈ। ਬਹੁਤ ਸਾਰੇ ਮੁਲਕਾਂ ਦੇ ਵਿੱਚ ਟਾਰਗੇਟ ਕਿਲਿੰਗ ਬੜੀ ਤੇਜ਼ੀ ਦੇ ਨਾਲ ਵਧੀ ਹੈ। ਕੈਨੇਡਾ ਦੇ ਵਿੱਚ ਭਾਈ ਹਰਦੀਪ ਸਿੰਘ ਨਿੱਜਰ ਦਾ ਮਰਡਰ, ਰਿਪੁਦਮਨ ਸਿੰਘ ਮਲਿਕ ਦਾ ਕਤਲ, ਪਾਕਿਸਤਾਨ ਦੇ ਵਿੱਚ ਪਰਮਜੀਤ ਸਿੰਘ ਪੰਜਵੜ ਦਾ ਕਤਲ ਕੀਤਾ ਗਿਆ। ਰਾਜਸਥਾਨ ਦੇ ਵਿੱਚ ਵੀ ਇੱਕ ਅਜਿਹੀ ਹੀ ਘਟਨਾ ਵਾਪਰੀ ਹੈ ਜਿਸ ਨੂੰ ਕਿ ਬੜੀ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਕੀਤਾ ਗਿਆ। ਇਹ ਕਤਲ ਸਾਡੇ ਅੰਦਰ ਚਿੰਤਾਵਾਂ ਪੈਦਾ ਕਰ ਰਹੇ ਹਨ। ਉਹ ਇਸ ਲਈ ਕਿਉਂਕਿ ਸਿੱਖਾਂ ਦੇ ਖਿਲਾਫ ਇੱਕ ਅਜੀਬ ਜਿਹਾ ਬਿਰਤਾਂਤ ਸਿਰਜਿਆ ਜਾ ਰਿਹਾ ਹੈ। ਸਿਰਜੇ ਜਾ ਰਹੇ ਬਿਰਤਾਂਤ ਨੂੰ ਕਿਤੇ ਨਾ ਕਿਤੇ ਸਰਕਾਰੀ ਸਰਪ੍ਰਸਤੀ ਵੀ ਹਾਸਲ ਹੈ ਤੇ ਜਦੋਂ ਇਹੋ ਜਿਹੀ ਟਾਰਗੇਟ ਕਿਲਿੰਗ ਦੁਨੀਆ ਦੇ ਵਿੱਚ ਕਿਤੇ ਵੀ ਕਿਸੇ ਵੀ ਸਿੱਖ ਨਾਲ ਹੁੰਦੀ ਹੈ ਤਾਂ ਉਸ ਨੂੰ ਜਾਇਜ਼ ਠਹਿਰਾਉਣ ਦੇ ਵਿੱਚ ਇਹ ਚੀਜ਼ਾਂ ਸਹਾਈ ਹੁੰਦੀਆਂ ਹਨ।
ਜਿਹੜੇ ਦੋਸ਼ੀ ਹਨ ਉਹਨਾਂ ਨੂੰ ਸਜ਼ਾਵਾਂ ਬਿਲਕੁਲ ਵੀ ਨਹੀਂ ਹੁੰਦੀਆਂ, ਕੋਰਟ ਉਹਨਾਂ ਨੂੰ ਬਰੀ ਕਰ ਦਿੰਦੇ ਹਨ। ਭਾਰਤ ਅੰਦਰ ਇਹ ਸਾਬਿਤ ਕੀਤਾ ਜਾ ਰਿਹਾ ਹੈ ਕਿ ਸਿੱਖ ਇਸ ਮੁਲਕ ਦੇ ਵਿੱਚ ਸ਼ਾਇਦ ਦੂਜੇ ਨਹੀਂ ਬਲਕਿ ਤੀਜੇ ਦਰਜੇ ਦੇ ਸ਼ਹਿਰੀ ਹਨ। ਇੱਕ ਪਾਸੇ ਸਿੱਖਾਂ ਦੀਆਂ ਹੱਤਿਆਵਾਂ ਕੀਤੀਆਂ ਜਾ ਰਹੀਆਂ ਹਨ ਅਤੇ ਦੂਜੇ ਪਾਸੇ ਸਿੱਖ ਨਸਲਕੁਸ਼ੀ ਕਰਨ ਵਾਲੇ ਲੋਕਾਂ ਨੂੰ ਵਿਸ਼ੇਸ਼ ਛੋਟਾਂ ਜਾਂ ਉਹਨਾਂ ਨੂੰ ਅਦਾਲਤਾਂ ਵੱਲੋਂ ਬਰੀ ਕੀਤਾ ਜਾ ਰਿਹਾ ਹੈ। ਪੰਜਾਬ ਦੀ ਧਰਤੀ ਨੇ ਹਮੇਸ਼ਾ ਹੀ ਸੂਰਬੀਰ ਯੋਧਿਆਂ ਨੂੰ ਜਨਮ ਦਿੱਤਾ ਹੈ। ਇੱਥੇ ਬਾਬਾ ਬੰਦਾ ਸਿੰਘ ਜੀ ਬਹਾਦਰ, ਬਾਬਾ ਦੀਪ ਸਿੰਘ ਜੀ ਤੇ ਹੋਰ ਵੱਡੇ ਵੱਡੇ ਸੂਰਬੀਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪੈਦਾ ਹੋਏ ਨੇ। ਇੱਥੇ ਉਹ ਸੂਰਬੀਰ ਵੀ ਪੈਦਾ ਹੋਏ ਜਿਨ੍ਹਾਂ ਨੂੰ ਸਮਾਜ ਨੇ ਡਾਕੂ ਕਿਹਾ, ਪਰ ਉਹਨਾਂ ਸੂਰਬੀਰਾਂ ਨੇ ਨੈਤਿਕਤਾ ਦਾ ਪੱਲਾ ਨਹੀਂ ਛੱਡਿਆ। ਚਾਹੇ ਉਹ ਜੌਨਾ ਮੋੜ ਸੀ, ਚਾਹੇ ਉਹ ਜੱਗਾ ਡਾਕੂ ਸੀ, ਹਮੇਸ਼ਾ ਹੀ ਜ਼ੁਲਮ ਦੇ ਖਿਲਾਫ ਲੜੇ ਔਰ ਮਜ਼ਲੂਮਾਂ ਦਾ ਸਾਥ ਦਿੱਤਾ। ਜਿਸ ਧਰਤੀ ਨੇ ਸੂਰਬੀਰ ਯੋਧਿਆਂ ਨੂੰ ਜਨਮ ਦਿੱਤਾ, ਜਿਸ ਧਰਤੀ ਬਾਰੇ ਪ੍ਰੋਫੈਸਰ ਪੂਰਨ ਸਿੰਘ ਜੀ ਵਰਗਿਆਂ ਨੇ ਕਿਹਾ ਕਿ ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ, ਉਸ ਧਰਤੀ ਦੇ ਨੌਜਵਾਨ ਅੱਜ ਨਸ਼ੇ ਦੀ ਗ੍ਰਿਫਤ ਦੇ ਵਿੱਚ ਬਹੁਤ ਧੜਾ ਧੜ ਜਿਹੜੇ ਨੇ ਉਹ ਆ ਰਹੇ ਨੇ। ਨਸ਼ੇ ਦੇ ਵਪਾਰੀ ਦੰਦਨਾਉਂਦੇ ਫਿਰਦੇ ਨੇ। ਖੁੱਲ੍ਹ ਕੇ ਨਸ਼ਾ ਜਿਹੜਾ ਹੈ ਉਹ ਵੇਚਿਆ ਜਾ ਰਿਹਾ ਹੈ ਤੇ ਖੁੱਲ੍ਹ ਕੇ ਜਿਹੜਾ ਉਹ ਖਰੀਦਿਆ ਜਾ ਰਿਹਾ ਹੈ ਔਰ ਸਰਕਾਰਾਂ ਮੂਕ ਦਰਸ਼ਕ ਬਣੀਆਂ ਦੇਖ ਰਹੀਆਂ। ਉੱਥੇ ਇੱਕ ਅਜੀਬ ਬਿਮਾਰੀ ਜਿਹੜੀ ਹੈ ਹੋਰ ਪੰਜਾਬ ਦੇ ਵਿੱਚ ਆ ਪਹੁੰਚੀ ਹੈ ਔਰ ਉਹ ਹੈ ਗੈਂਗਸਟਰਵਾਦ। ਟਾਰਗੇਟ ਕਿਲਿੰਗ ਜਿਹੜੀ ਹੈ ਇਹ ਪੰਜਾਬ ਦੇ ਵਿੱਚ ਧੜਾ ਧੜ ਜਿਹੜੀ ਹੈ ਹਰ ਸ਼ਹਿਰ ਦੇ ਵਿੱਚ ਹੁੰਦੀ ਦਿਖਾਈ ਦੇ ਰਹੀ ਹੈ। ਇਸ ਤੋਂ ਵੱਡੀ ਚਿੰਤਾ ਦੀ ਗੱਲ ਇਹ ਹੈ ਕਿ ਹੁਣ ਗੈਂਗਸਟਰਾਂ ਨੂੰ ਅਲੱਗ-ਅਲੱਗ ਮੁਲਕਾਂ ਦੀਆਂ ਖੁਫੀਆ ਏਜੰਸੀਆਂ ਨੇ ਆਪਣੇ ਮਨੋਰਥਾਂ ਨੂੰ ਜਿਹੜਾ ਪੂਰਿਆਂ ਕਰਨ ਦੇ ਲਈ ਇਸਤੇਮਾਲ ਵੀ ਕਰਨਾ ਸ਼ੁਰੂ ਕਰ ਦਿੱਤਾ ਹੈ ਔਰ ਇਸ ਕਾਰਨ ਵੀ ਬਹੁਤ ਸਾਰੇ ਮੁਲਕਾਂ ਦੇ ਵਿੱਚ ਟਾਰਗੇਟ ਕਿਲਿੰਗ ਜਿਹੜੀਆਂ ਨੇ ਉਹ ਬੜੀ ਤੇਜ਼ੀ ਦੇ ਨਾਲ ਵਧੀਆਂ ਨੇ। ਚਾਹੇ ਕੈਨੇਡਾ ਦੇ ਵਿੱਚ ਹਰਦੀਪ ਸਿੰਘ ਨਿੱਜਰ ਦਾ ਮਰਡਰ ਹੈ, ਜੋ ਉਸ ਤੋਂ ਪਹਿਲਾਂ ਮਲਕ ਰਿਪਦਮਨ ਸਿੰਘ ਮਲਕ ਦਾ ਕਤਲ ਹੈ, ਪਾਕਿਸਤਾਨ ਦੇ ਵਿੱਚ ਪਰਮਜੀਤ ਸਿੰਘ ਪੰਜਵੜ ਦਾ ਕਤਲ ਹੈ। ਔਰ ਇਹ ਵੱਡੀ ਚਿੰਤਾ ਦੀ ਜਿਹੜੀ ਇੱਕ ਗੱਲ ਹੈ ਕਿ ਖੁਫੀਆ ਏਜੰਸੀਆਂ ਜਿਹੜੀਆਂ ਨੇ ਇਹਨਾਂ ਗੈਂਗਸਟਰਾਂ ਨੂੰ ਆਪਣੇ ਮਨੋਰਥਾਂ ਲਈ ਇਸਤੇਮਾਲ ਜਿਹੜੀਆਂ ਨੇ ਉਹ ਕਰ ਰਹੀਆਂ ਨੇ। ਤੇ ਰਾਜਸਥਾਨ ਦੇ ਵਿੱਚ ਇੱਕ ਹੋਰ ਸਿਰਕੱਢ ਆਗੂ ਦਾ ਜਿਹੜਾ ਪਿਛਲੇ ਕੁਝ ਦਿਨ ਪਹਿਲਾਂ ਮਰਡਰ ਹੋਇਆ ਹੈ, ਗੋਗਾ ਮੈਡੀ ਦਾ, ਇਹ ਵੀ ਇੱਕ ਬੜੀ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਕੀਤਾ ਗਿਆ ਕਤਲ ਹੈ। ਇਹ ਕਤਲ ਸਾਡੇ ਅੰਦਰ ਚਿੰਤਾਵਾਂ ਪੈਦਾ ਕਰ ਰਹੇ ਨੇ। ਉਹ ਇਸ ਲਈ ਕਿਉਂਕਿ ਸਿੱਖਾਂ ਦੇ ਖਿਲਾਫ ਇੱਕ ਅਜੀਬ ਜਿਹਾ ਬਿਰਤਾਂਤ ਜਿਹੜਾ ਸਿਰਜਿਆ ਜਾ ਰਿਹਾ ਹੈ ਕਿ ਇਹ ਵੱਖਵਾਦੀ ਹੈ, ਇਹ ਅੱਤਵਾਦੀ ਹੈ ਔਰ ਇਸ ਸਿਰਜੇ ਜਾ ਰਹੇ ਬਿਰਤਾਂਤ ਨੂੰ ਕਿਤੇ ਨਾ ਕਿਤੇ ਸਰਕਾਰੀ ਸਰਪ੍ਰਸਤੀ ਵੀ ਹਾਸਲ ਹੈ। ਤੇ ਜਦੋਂ ਇਹੋ ਜੀ ਟਾਰਗੇਟ ਕਿਲਿੰਗ ਦੁਨੀਆ ਦੇ ਵਿੱਚ ਕਿਤੇ ਵੀ ਕਿਸੇ ਸਿੱਖ ਦੀ ਹੁੰਦੀ ਹੈ ਤੇ ਉਸ ਨੂੰ ਜਾਇਜ਼ ਠਹਿਰਾਉਣ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਨੇ ਇਹ ਸਹਾਈ ਹੁੰਦੀਆਂ ਨੇ। ਜਦੋਂ ਸਿੱਖਾਂ ਦੇ ਖਿਲਾਫ ਬਿਰਤਾਂਤ ਸਿਰਜਿਆ ਜਾਂਦਾ ਹੈ ਕਿ ਇਹ ਅੱਤਵਾਦੀ ਵੱਖਵਾਦੀ ਹੈ ਤਾਂ ਫਿਰ ਇਹ ਬਿਰਤਾਂਤ ਸਿਰਜਿਆ ਜਾ ਰਿਹਾ ਜਿਹੜਾ ਹੈ ਇਹ ਉਹਨਾਂ ਮਰਡਰਾਂ ਨੂੰ ਠੀਕ ਠਹਿਰਾਉਣ ਦੇ ਵਿੱਚ ਇਹ ਮਦਦ ਕਰਦਾ ਹੈ। ਦੂਜੇ ਪਾਸੇ ਸਿੱਖ ਨਸਲਕੁਸ਼ੀ ਦੇ ਜਿਹੜੇ ਦੋਸ਼ੀ ਹੈ ਉਹਨਾਂ ਨੂੰ ਸਜ਼ਾਵਾਂ ਜਿਹੜੀਆਂ ਹੈ ਉਹ ਬਿਲਕੁਲ ਵੀ ਨਹੀਂ ਹੁੰਦੀਆਂ। ਕੋਰਟਾਂ ਉਹਨਾਂ ਨੂੰ ਬਰੀ ਕਰ ਰਹੀਆਂ ਔਰ ਉਹ ਇੱਜ਼ਤ ਦੇ ਨਾਲ ਆਪਣੇ ਪਰਿਵਾਰਾਂ ਦੇ ਵਿੱਚ ਘੁੰਮ ਰਹੇ ਆ ਔਰ ਸਮਾਜ ਦੇ ਵਿੱਚ ਵਿਚਰ ਰਹੇ ਔਰ ਸਿੱਖਾਂ ਦਾ ਮੂੰਹ ਚੜਾਉਂਦੇ। ਇਹ ਜਿਹੜਾ ਵਰਤਾਰਾ ਜਿਹੜਾ ਹੈ ਵਰਤ ਰਿਹਾ ਭਾਰਤ ਦੇ ਅੰਦਰ, ਇਹ ਇਉਂ ਸਾਬਤ ਕਰ ਰਿਹਾ ਹੈ ਕਿ ਸਿੱਖ ਜਿਹੜੇ ਨੇ ਇਸ ਮੁਲਕ ਦੇ ਵਿੱਚ ਸ਼ਾਇਦ ਦੂਜੇ ਨਹੀਂ ਬਲਕਿ ਤੀਜੇ ਦਰਜੇ ਦੇ ਸ਼ਹਿਰੀ ਨੇ। ਇੱਕ ਪਾਸੇ ਸਿੱਖਾਂ ਦੀਆਂ ਹੱਤਿਆਵਾਂ, ਦੂਜੇ ਪਾਸੇ ਸਿੱਖ ਨਸਲਕੁਸ਼ੀ ਕਰਨ ਵਾਲੇ ਲੋਕਾਂ ਨੂੰ ਜਿਹੜੀਆਂ ਵਿਸ਼ੇਸ਼ ਛੋਟਾਂ ਜਾਂ ਉਹਨਾਂ ਨੂੰ ਅਦਾਲਤਾਂ ਵੱਲੋਂ ਬਰੀ ਕਰਨਾ, ਇਹ ਕਿਤੇ ਨਾ ਕਿਤੇ ਸਾਡੇ ਅੰਦਰ ਡਰ ਪਾਉ ਪੈਦਾ ਕਰ ਰਹੇ। ਅੱਜ ਪੰਜਾਬ ਦੇ ਹਰ ਸ਼ਹਿਰ ਦੇ ਵਿੱਚ ਹੀ ਦੂਜੇ ਤੀਜੇ ਦਿਨ ਕੋਈ ਨਾ ਕੋਈ ਮਰਡਰ ਜਿਹੜਾ ਹੈ ਉਹ ਟਾਰਗੇਟ ਕਿਲਿੰਗ ਦੇ ਤਹਿਤ ਜਿਹੜਾ ਹੈ ਉਹ ਕੀਤਾ ਜਾ ਰਿਹਾ। ਰਾਜਸਥਾਨ ਦੇ ਵਿੱਚ ਵੀ ਮਰਡਰ ਹੋਇਆ, ਚਾਹੇ ਕਿਸੇ ਸਿੱਖ ਦਾ ਮਰਡਰ ਹੋਵੇ, ਚਾਹੇ ਕਿਸੇ ਰਾਜਪੂਤ ਦਾ ਮਰਡਰ ਹੋਵੇ, ਕਿਸੇ ਖੱਤਰੀ ਦਾ ਮਰਡਰ ਹੋਵੇ, ਕਿਸੇ ਹਿੰਦੂ ਦਾ ਮਰਡਰ ਹੋਵੇ, ਕਿਸੇ ਮੁਸਲਮਾਨ ਦਾ ਮਰਡਰ ਹੋਵੇ, ਕਿਸੇ ਦਾ ਵੀ ਮਰਡਰ ਹੋਵੇ, ਲੇਕਿਨ ਇਹ ਮਰਡਰ ਕਰਨਾ ਜਿਹੜਾ ਹੈ ਇਹ ਬਹੁਤ ਹੀ ਜ਼ਿਆਦਾ ਜਿਹੜਾ ਹੈ ਇਹ ਚਿੰਤਾ ਦਾ ਵਿਸ਼ਾ ਹੈ ਔਰ ਕਾਨੂੰਨੀ ਗਤੀਵਿਧੀ ਹੈ, ਕਾਨੂੰਨੀ ਕਾਰਵਾਈ ਹੈ। ਇਹਨੂੰ ਠੱਲ ਪੈਣੀ ਚਾਹੀਦੀ ਹੈ।
ਪੰਜਾਬ ਦਾ ਸਿੱਖੀ ਬੁੱਧੀਜੀਵੀ ਜਿਹੜਾ ਵਰਗ ਹੈ, ਖਾਸ ਤੌਰ ਤੇ ਵੈਸੇ ਤਾਂ ਪੰਜਾਬ ਦਾ ਹਰ ਬੁੱਧੀਜੀਵੀ ਵਰਗ ਇਸ ਪ੍ਰਤੀ ਜਿਹੜਾ ਹੈ ਉਹ ਸਿਰ ਜੋੜ ਕੇ ਬੈਠੇ। ਅਸੀਂ ਵੀ ਕੋਸ਼ਿਸ਼ ਕਰਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਕੋਈ ਬੁੱਧੀਜੀਵੀਆਂ ਦਾ ਇਕੱਠ ਕਰੀਏ, ਸਿਰ ਜੋੜ ਕੇ ਬੈਠੀਏ। ਇਹ ਜਿਹੜੀਆਂ ਵਿਪਤਾਵਾਂ ਨਵਾਂ ਰੂਪ ਧਾਰ ਕੇ ਅੱਜ ਸਿੱਖਾਂ ਦੇ ਸਾਹਮਣੇ ਖੜੋਤੀਆਂ ਨੇ ਜਾਂ ਪੰਜਾਬੀਆਂ ਦੇ ਸਾਹਮਣੇ ਖੜੋਤੀਆਂ ਨੇ, ਚੁਣੌਤੀਆਂ ਬਣ ਕੇ ਇਹਨਾਂ ਦਾ ਮੁਕਾਬਲਾ ਜਿਹੜਾ ਉਹ ਕਿਸ ਤਰ੍ਹਾਂ ਕੀਤਾ ਜਾਵੇ, ਇਸ ਦੇ ਵਿਚਾਰ ਜ਼ਰੂਰ ਜਿਹੜੀ ਆ ਉਹ ਹੋਣੀ ਚਾਹੀਦੀ ਆ ਔਰ ਕਰਨੀ ਬਣਦੀ ਹੈ। ਕੌਮਾਂਤਰੀ ਮਨੁੱਖੀ ਅਧਿਕਾਰ ਦਿਵਸ ਮੌਕੇ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਚੁੱਕਿਆ ਗਿਆ। ਦਰਅਸਲ ਦਿੱਲੀ ਵਿਖੇ ਸੰਸਦ ਮਾਰਗ ਤੇ ਸਿੱਖ ਸੰਗਤਾਂ ਵੱਲੋਂ ਰੋਸ ਮੁਜ਼ਾਹਰਾ ਕੀਤਾ ਗਿਆ। ਉਹਨਾਂ ਵੱਲੋਂ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ ਤੇ ਬੰਦੀ ਸਿੰਘਾਂ ਨੂੰ ਰਿਹਾ ਕਰਨ ਦੀ ਮੰਗ ਕੀਤੀ ਗਈ। ਅੱਜ ਮਨੁੱਖੀ ਅਧਿਕਾਰ ਦਿਨ ਦੁਨੀਆ ਦੇ ਵਿੱਚ ਮਨਾਇਆ ਜਾ ਰਿਹਾ ਹੈ। ਅੱਜ ਅਸੀਂ ਇਹੀ ਦੱਸਣ ਆਏ ਹਾਂ ਕਿ ਸਿੱਖਾਂ ਦੇ ਜਿਹੜੇ ਜਨਮ ਸਿੱਧ ਅਧਿਕਾਰ ਹੈ ਉਹ ਕੁਚਲੇ ਜਾ ਰਹੇ ਹੈ। ਖਾਸ ਕਰਕੇ ਭਾਰਤ ਦੀ ਸਰਕਾਰ ਸਾਡੇ ਅਧਿਕਾਰਾਂ ਨਾਲ ਮਜ਼ਾਕ ਕਰ ਰਹੀ ਹੈ। 30 ਸਾਲ ਦੇ ਸਾਡੇ ਜਿਹੜੇ ਸਿੱਖ ਹੈ ਉਹ ਆਪਦੀਆਂ ਸਜ਼ਾਵਾਂ ਪੂਰੀਆਂ ਕਰ ਚੁੱਕਣ ਦੇ ਬਾਅਦ ਵੀ ਜੇਲ੍ਹਾਂ 'ਚ ਉਹਨਾਂ ਨੂੰ ਬੰਦੀ ਬਣਾ ਕੇ ਰੱਖਿਆ ਹੋਇਆ ਹੈ। ਦੇਖੋ ਕੋਰਟ ਨੇ ਵੀ, ਸੁਪਰੀਮ ਕੋਰਟ ਨੇ ਵੀ ਭਾਈ ਦਵਿੰਦਰਪਾਲ ਸਿੰਘ ਨੂੰ ਰਿਹਾ ਕਰਨ ਦੇ ਆਦੇਸ਼ ਕੀਤੇ ਹੈ। ਉਹਦੇ ਵਿਰੁੱਧ ਕੇਜਰੀਵਾਲ ਨੇ ਰਿਟ ਕਰ ਦਿੱਤੀ ਵੀ ਇਹ ਬੰਦਾ ਨਹੀਂ ਛੱਡਣਾ ਚਾਹੀਦਾ। ਕੇਜਰੀਵਾਲ ਦੇ ਨਾਲ ਦਵਿੰਦਰਪਾਲ ਸਿੰਘ ਦੀ ਕੋਈ ਨਿੱਜੀ ਰੰਜਿਸ਼ ਨਹੀਂ, ਕੇਜਰੀਵਾਲ ਦਾ ਪਿਓ ਨਹੀਂ ਮਾਰਿਆ ਉਹਨੇ। ਪਰ ਮੈਨੂੰ ਸਮਝ ਨਹੀਂ ਆਉਂਦੀ ਵੀ ਇਹ ਗੱਲਾਂ ਕਿਉਂ ਕੀਤੀਆਂ ਜਾ ਰਹੀਆਂ, ਸਾਡੇ ਨਾਲ ਪੈਰ ਪਾਰ ਤੇ ਧੱਕਾ ਕਿਉਂ ਕੀਤਾ ਜਾ ਰਿਹਾ। ਅੱਜ ਅਸੀਂ ਇਹ ਸਮੁੱਚਾ ਖਾਲਸਾ ਪੰਥ ਇਹ ਕਿਸੇ ਇੱਕ ਜਥੇਬੰਦੀ ਦੀ ਆਰਗੇਨਾਈਜ਼ ਕੀਤੀ ਹੋਈ ਸੰਗਤ ਨਹੀਂ ਹੈ। ਇਹ ਸੰਗਤ ਕੇਸਰੀ ਨਿਸ਼ਾਨ ਸਾਹਿਬ ਦੇ ਥੱਲੇ ਸੱਦਾ ਦਿੱਤਾ ਸੀ, ਬੇਅੰਤ ਸੰਗਤਾਂ ਆਈਆਂ। ਇਹ ਇੱਕ ਸਮੂਲਕ ਜਿਹੜਾ ਹੈ ਇਕੱਠ ਹੈ। ਅਸੀਂ ਦੱਸਣ ਆਏ ਹਾਂ ਦੇਸ਼ ਦੀ ਸਰਕਾਰ ਨੂੰ ਕਿ ਸਿੱਖਾਂ ਦੇ ਨਾਲ ਬੇਇਨਸਾਫੀ ਨਾ ਕਰੋ, ਸਾਡੇ ਬੰਦੀ ਸਿੰਘਾਂ ਨੂੰ ਤੁਰੰਤ ਰਿਹਾ ਕਰੋ। ਅਸੀਂ ਆਪਣੇ ਹੱਕ ਵੀ ਲੈਣੇ ਆ। ਅਸੀਂ ਦੇਸ਼ ਦੇ ਲੋਕਾਂ ਦੀ ਜਿਹੜੀ ਗਲਬਾ ਇਹਨਾਂ ਕਾਰਪੋਰੇਟ ਘਰਾਣਿਆਂ ਦਾ, ਕੁਝ ਬੰਦਿਆਂ ਦਾ, ਉਹਨਾਂ ਨੂੰ ਵੀ ਤੋੜਨਾ ਹੈ। ਸਾਡੀ ਲੜਾਈ ਲੰਬੀ ਹੈ। ਜਿੱਤ ਬਾਰੇ ਸਾਨੂੰ 100% ਭਰੋਸਾ ਹੈ। ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਭਾਈ ਬਲਵੰਤ ਸਿੰਘ ਰਾਜੋਆਣਾ ਤੇ ਹੋਰ ਬੰਦੀ ਸਿੰਘਾਂ ਦੀ ਰਿਹਾਈ ਸੰਬੰਧੀ ਕੇਂਦਰ ਸਰਕਾਰ ਨਾਲ ਗੱਲਬਾਤ ਕਰਨ ਵਾਸਤੇ ਗਠਿਤ ਕੀਤੀ ਗਈ 5 ਮੈਂਬਰੀ ਉੱਚ ਪੱਧਰੀ ਕਮੇਟੀ ਦੀ ਪਲੇਠੀ ਇਕੱਤਰਤਾ ਅੱਜ ਇੱਥੇ ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਵਿਖੇ ਹੋਈ। ਇਸ ਇਕੱਤਰਤਾ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ, ਅਜੀਤ ਪ੍ਰਕਾਸ਼ਨ ਸਮੂਹ ਦੇ ਪ੍ਰਬੰਧਕੀ ਸੰਪਾਦਕ ਡਾਕਟਰ ਬਰਜਿੰਦਰ ਸਿੰਘ ਹਮਦਰਦ, ਭਾਈ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਬੀਬੀ ਕਮਲਦੀਪ ਕੌਰ ਰਾਜੋਆਣਾ ਅਤੇ ਸੀਨੀਅਰ ਅਕਾਲੀ ਆਗੂ ਸਰਦਾਰ ਵਿਰਸਾ ਸਿੰਘ ਵਲਟੋਹਾ ਹਾਜ਼ਰ ਹੋਏ। 2 ਘੰਟੇ ਤੋਂ ਵੱਧ ਸਮਾਂ ਚੱਲੀ ਇਸ ਇਕੱਤਰਤਾ ਦੌਰਾਨ ਗੰਭੀਰ ਵਿਚਾਰ ਵਟਾਂਦਰੇ ਮਗਰੋਂ ਮੀਡੀਆ ਨੂੰ ਸੰਬੋਧਨ ਹੁੰਦਿਆਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਭਾਈ ਰਾਜੋਆਣਾ ਤੇ ਹੋਰ ਬੰਦੀ ਸਿੰਘਾਂ ਬਾਰੇ ਕੇਂਦਰ ਸਰਕਾਰ ਨਾਲ ਗੱਲਬਾਤ ਕਰਨ ਦਾ ਫੈਸਲਾ ਹੋਇਆ ਹੈ। ਇਸ ਸਬੰਧ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮੁਲਾਕਾਤ ਲਈ ਸਮਾਂ ਦੇਣ ਵਾਸਤੇ ਪੱਤਰ ਲਿਖਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਬਣਾਈ ਇਸ ਕਮੇਟੀ ਦੀ ਮੁੱਢਲੀ ਮੀਟਿੰਗ ਵਿੱਚ ਭਾਰਤ ਸਰਕਾਰ ਨਾਲ ਬੰਦੀ ਸਿੰਘਾਂ ਦੇ ਮਾਮਲੇ ਤੇ ਸਦਭਾਵਨਾ ਵਾਲੇ ਮਾਹੌਲ ਵਿੱਚ ਗੱਲਬਾਤ ਕਰਨ ਦਾ ਨਿਰਣੈ ਕੀਤਾ ਗਿਆ ਹੈ। ਇਸੇ ਦਿਸ਼ਾ ਵਿੱਚ ਹੀ ਅਗਲੇ ਕਦਮ ਚੁੱਕੇ ਜਾਣਗੇ। ਐਡਵੋਕੇਟ ਧਾਮੀ ਨੇ ਕਿਹਾ ਕਿ ਕਮੇਟੀ ਮੈਂਬਰਾਂ ਦੇ ਕੀਮਤੀ ਸੁਝਾਵਾਂ ਅਨੁਸਾਰ ਹੀ ਹਰ ਕਦਮ ਉਠਾਇਆ ਜਾਵੇਗਾ। ਅਸੀਂ ਚਾਹੁੰਦੇ ਹਾਂ ਕਿ ਜਲਦ ਹੀ ਬੰਦੀ ਸਿੰਘਾਂ ਦੇ ਮਾਮਲੇ ਵਿੱਚ ਇੱਕ ਵਧੀਆ ਮਾਹੌਲ ਵਿੱਚ ਸਰਕਾਰ ਨਾਲ ਗੱਲਬਾਤ ਅੱਗੇ ਤੁਰੇ। 2012 ਦੇ ਵਿੱਚ ਜਦੋਂ ਸਾਰੇ ਉਹਨਾਂ ਦੇ ਡੈਥ ਵਾਰੰਟ ਦੇ ਉੱਤੇ ਸਾਈਨ ਹੋ ਕੇ ਐਗਜ਼ੀਕਿਊਸ਼ਨ ਹੋਣੀ ਸੀ, ਸਿੰਘ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਜੀ ਵੱਲੋਂ ਇੱਕ ਕੌਮ ਨੂੰ ਉਦੇਸ਼ ਹੋਇਆ ਕਿ ਸਾਰੀ ਕੌਮ ਆਪਣੇ ਘਰਾਂ ਤੇ ਨਿਸ਼ਾਨ ਸਾਹਿਬ ਚਲਾਵੇ ਤੇ ਸਾਰੀ ਕੌਮ ਭਾਈ ਬਲਵੰਤ ਸਿੰਘ ਰਾਜੋਆਣੇ ਦੇ ਨਾਲ ਖੜੀ ਹੋਵੇ। ਉਹ ਫਾਂਸੀ ਦੀ ਸਜ਼ਾ ਰੁਕ ਗਈ ਤੇ ਸ਼੍ਰੀ ਅਕਾਲ ਤਖਤ ਸਾਹਿਬ ਨੇ ਫਿਰ ਇੱਕ ਨਿਰਦੇਸ਼ ਦਿੱਤਾ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮਾਰਸੀ ਪਟੀਸ਼ਨ ਪਾਵੇ ਪ੍ਰੈਜ਼ੀਡੈਂਟ ਆਫ ਇੰਡੀਆ ਦੇ ਪਾਸ, ਕਿਉਂਕਿ ਭਾਈ ਬਲਵੰਤ ਸਿੰਘ ਰਾਜੋਆਣਾ ਕਨਫੈਸ਼ਨ ਕੀਤਾ ਸੀ ਉਹਨੇ ਟ੍ਰਾਇਲ ਕੋਰਟ ਦੇ ਵਿੱਚ। ਕਨਫੈਸ਼ਨ ਤੋਂ ਕਹਿਣ ਤੋਂ ਭਾਵ ਵੀ ਮੈਂ ਜੋ ਕੀਤਾ ਠੀਕ ਕੀਤਾ। ਉਹਨੇ ਵਕੀਲ ਵੀ ਕੋਈ ਨਹੀਂ ਲਿਆ। ਅਲਟੀਮੇਟਲੀ ਇਹਨਾਂ ਨੂੰ ਫਾਂਸੀ ਦੀ ਸਜ਼ਾ ਹੋਈ, ਬਾਕੀਆਂ ਨੂੰ ਲਾਈਫ ਇੰਪ੍ਰਿਜ਼ਨਮੈਂਟ ਹੋ ਗਈ। ਇਹਨਾਂ ਨੇ ਫਿਰ ਉਹਦੀ ਕੋਈ ਅਪੀਲ ਵੀ ਨਹੀਂ ਸੀ ਪਾਈ। ਇਸ ਕਰਕੇ 2012 'ਚ ਫਿਰ ਕੌਮ ਨੇ ਮਾਰਸੀ ਪਟੀਸ਼ਨ ਦੇ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪ੍ਰੈਜ਼ੀਡੈਂਟ ਆਫ ਇੰਡੀਆ ਨੂੰ ਮਾਰਸੀ ਪਟੀਸ਼ਨ ਪਾਈ ਸੀ, ਜਿਹਦਾ ਮੈਂ ਦੁੱਖ ਨਾਲ ਕਹਿਣਾ ਚਾਹੁੰਦਾ ਵੀ ਉਹਦੇ 7 ਸਾਲ 8 ਸਾਲ ਦੇ ਵਿੱਚ ਕੋਈ ਫੈਸਲਾ ਨਹੀਂ ਹੋਇਆ ਜੀ। ਆਹ ਜਿਹੜੀ ਕਮੇਟੀ ਬੈਠੀ ਹੈ ਆਪਣੇ ਤੌਰ ਤੇ ਨਹੀਂ ਬਣੀ,
ਇਹ ਕਮੇਟੀ ਅਕਾਲ ਤਖਤ ਸਾਹਿਬ ਨੇ ਜੋ ਹੁਕਮ ਕੀਤਾ ਸੀ, ਇਹ ਹੁਣ ਮੇਰਾ ਕਹਿਣ ਤੋਂ ਭਾਵ ਇਹ ਕਮੇਟੀ ਅਕਾਲ ਤਖਤ ਦੀ ਕਮੇਟੀ ਆ। ਇੱਕ ਮਤ ਭੁਲੇਖਾ ਕਿਸੇ ਨੂੰ ਰਹੇ ਵੀ ਸ਼ਾਇਦ ਇਹ ਕਮੇਟੀ ਆਪਣੇ ਆਪ ਜਾਂ ਦੋ ਬੰਦਿਆਂ ਨੇ ਇਕੱਠੇ ਹੋ ਕੇ ਬਣਾਈ ਆ। ਇਹ 5 ਸਿੰਘ ਸਾਹਿਬਾਨ ਨੇ ਬਣਾਈ ਆ ਤੇ ਇਹ ਤਰਜਮਾਨੀ ਵੀ ਸ਼੍ਰੀ ਅਕਾਲ ਤਖਤ ਸਾਹਿਬ ਦੀ ਕਰਦੀ ਆ। ਤਰਜਮਾਨੀ ਕਹਿਣ ਤੋਂ ਭਾਵ ਸਿਧਾਂਤਕ ਤੌਰ ਤੇ ਤਾਂ ਸਿੰਘ ਸਾਹਿਬ ਕਰਦੇ ਆ, ਪਰ ਆਹ ਜਿਹੜਾ ਮਸਲਾ ਸਾਡੇ ਸਪੁਰਦ ਕੀਤਾ, ਇਹ ਸਾਡੇ ਗੋਚਰੇ ਇਸ ਕਰਕੇ ਕੀਤਾ ਕਿ ਤੁਸੀਂ ਹੁਣ ਭਾਈ ਬਲਵੰਤ ਸਿੰਘ ਜੀ ਰਾਜੋਆਣਾ ਤੇ ਉਹਨਾਂ ਨਾਲ ਸੰਬੰਧਿਤ ਹੋਰ ਜਿਹੜੇ ਬੰਦੀ ਸਿੰਘ, ਉਹਨਾਂ ਦੀ ਸਾਰੇ ਗੱਲਬਾਤ ਰਾਹੀਂ ਕੋਈ ਫੈਸਲਾ ਕਰੋ। ਉਹ ਫੈਸਲੇ ਦੇ ਵਿੱਚ ਇੱਕ ਫੈਸਲਾ ਇਹ ਵੀ ਹੋਇਆ ਸੀ ਕਿ ਭਾਈ ਬਲਵੰਤ ਸਿੰਘ ਜੀ ਰਾਜੋਆਣਾ ਨੂੰ ਆਦੇਸ਼ ਕੀਤਾ ਸੀ ਸ਼੍ਰੀ ਅਕਾਲ ਤਖਤ ਸਾਹਿਬ ਨੇ ਕਿ ਤੁਸੀਂ ਆਪਣੀ ਭੁੱਖ ਹੜਤਾਲ ਵੀ ਛੱਡੋ। ਫਿਰ ਉਹਨਾਂ ਨੇ ਇੱਛਾ ਜ਼ਾਹਰ ਕੀਤੀ ਸੀ ਕਿ ਮੈਂ ਸਿੰਘ ਸਾਹਿਬ ਜੀ ਨੂੰ ਮਿਲਣਾ ਚਾਹੁੰਦਾ, ਤੇ ਅਸੀਂ ਪਰਸੋਂ ਜਾ ਕੇ ਫਿਰ ਸਿੰਘ ਸਾਹਿਬ ਤੇ ਨਾਲ ਮੈਂ ਸੀ ਕੱਲ, ਤੇ ਨਾਲ ਸਿੰਘ ਸਾਹਿਬ ਸ਼੍ਰੀ ਅਕਾਲ ਤਖਤ ਤੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ। ਔਰ ਮੈਨੂੰ ਇਸ ਗੱਲ ਦੀ ਖੁਸ਼ੀ ਹੋਈ ਕਿ ਉਹਨੇ ਕਿਹਾ ਮੇਰਾ ਤਾਂ ਜੀਵਨ ਇਸ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਆ। ਆਖਦਾ ਕਿ ਸੈਂਟਰ ਦੀ ਸਰਕਾਰ ਵੀ ਤੇ ਖਾਸ ਕਰਕੇ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਭਾਈ ਨਰਿੰਦਰ ਭਾਈ ਮੋਦੀ ਜੀ, ਉਹ ਇਹਨਾਂ ਭਾਵਨਾਵਾਂ ਨੂੰ ਜ਼ਰੂਰ, ਕਿਉਂਕਿ ਜਿਹੜੇ ਉਹਨਾਂ ਨਾਲ ਵਰਤਦੇ ਆ ਉਹ ਦੱਸਦੇ ਆ ਵੀ ਸਿੱਖਾਂ ਦੇ ਨਾਲ ਹਮੇਸ਼ਾ ਹੀ ਉਹ ਚਾਹੁੰਦੇ ਆ ਵੀ ਖੁਸ਼ਹਾਲੀ ਦਾ ਜਿਹੜਾ ਆ ਉਹ ਹਮੇਸ਼ਾ ਮੌਰ ਰਹੇ। ਤੇ ਇਹ ਅਸੀਂ ਉਹਨਾਂ ਤੋਂ ਵੀ ਮੰਗ ਰੱਖਦੇ ਹਾਂ। ਸ਼੍ਰੀ ਅਮਿਤ ਸ਼ਾਹ ਜੀ ਹੋਮ ਮਿਨਿਸਟਰ ਆ, ਕਿਉਂਕਿ ਉਹਨਾਂ ਦੇ ਰਜੇਵੇਂ ਵੀ ਆ। ਪਹਿਲਾਂ ਅਸੀਂ ਸਾਰਿਆਂ ਨੇ ਅੱਜ ਚਿੱਠੀ ਲਿਖ ਕੇ ਪ੍ਰਾਈਮ ਮਿਨਿਸਟਰ ਸਾਹਿਬ ਨੂੰ ਮਿਲਣ ਦਾ ਯਤਨ ਕਰਾਂਗੇ। ਉਹਨਾਂ ਨੂੰ ਵੀ ਬੇਨਤੀ ਕਰਦੇ ਹਾਂ ਤੁਹਾਡੇ ਮੀਡੀਅਮ ਰਾਹੀਂ ਵੀ ਕਿ ਇਹ 5 ਮੈਂਬਰੀ ਕਮੇਟੀ ਕਿਸੇ ਸੰਸਥਾ ਦੀ ਨਹੀਂ, ਇਹ ਸਿਰਮੌਰ ਸੰਸਥਾ ਸੁਪਰੀਮ ਟੈਂਪਰਲ ਬਾਡੀ ਜਿਹੜੀ ਸਿੱਖਾਂ ਦੀ ਆ, ਜਿੱਥੋਂ ਕੋਈ ਵੀ ਆਦੇਸ਼ ਹੋਵੇ ਕੋਈ ਵੀ ਸਿੱਖ ਕਦੇ ਮੁਨਕਰ ਨਹੀਂ ਹੁੰਦਾ, ਉਹਨਾਂ ਵੱਲੋਂ ਬਣਾਈ ਹੈ। ਇਹ ਉਹਨਾਂ ਦੀ ਤਰਜਮਾਨੀ ਕਰਦੀ ਆ। ਸੋ ਸਮਾਂ ਦਿੱਤਾ ਜਾਵੇ, ਸਮੇਂ ਅਨੁਸਾਰ ਬੈਠ ਕੇ ਜਿਹੜੀ ਆ ਉਹ ਸਾਰੀ ਚੰਗੇ ਮਾਹੌਲ ਦੇ ਵਿੱਚ ਜਿਹੜੀ ਆ ਉਹ ਗੱਲਬਾਤ ਹੋ ਸਕੇ। ਜੰਮੂ ਕਸ਼ਮੀਰ ਤੋਂ ਧਾਰਾ 370 ਹਟਾਉਣ ਦਾ ਫੈਸਲਾ ਬਰਕਰਾਰ ਰਹੇਗਾ। ਸੁਪਰੀਮ ਕੋਰਟ ਦੀ 5 ਮੈਂਬਰੀ ਬੈਂਚ ਨੇ ਸੰਵਿਧਾਨ ਦੀ ਧਾਰਾ 370 ਦੇ ਉਪਬੰਧਾਂ ਨੂੰ ਰੱਦ ਕਰਨ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ਤੇ ਫੈਸਲਾ ਸੁਣਾਇਆ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਅਸੀਂ ਸੰਵਿਧਾਨ ਦੀ ਧਾਰਾ 370 ਨੂੰ ਰੱਦ ਕਰਨ ਲਈ ਸੰਵਿਧਾਨਕ ਆਦੇਸ਼ ਜਾਰੀ ਕਰਨ ਲਈ ਰਾਸ਼ਟਰਪਤੀ ਦੀ ਸ਼ਕਤੀ ਦੀ ਵਰਤੋਂ ਨੂੰ ਜਾਇਜ਼ ਮੰਨਦੇ ਹਾਂ। ਇਸ ਦੇ ਨਾਲ ਹੀ ਸੁਪਰੀਮ ਕੋਰਟ ਨੇ ਕਿਹਾ ਕਿ ਅਸੀਂ ਨਿਰਦੇਸ਼ ਦਿੰਦੇ ਹਾਂ ਕਿ ਚੋਣ ਕਮਿਸ਼ਨ ਜੰਮੂ ਅਤੇ ਕਸ਼ਮੀਰ ਵਿਧਾਨ ਸਭਾ ਚੋਣਾਂ 30 ਸਤੰਬਰ 2024 ਤੱਕ ਕਰਵਾਉਣ ਲਈ ਕਦਮ ਚੁੱਕੇ ਅਤੇ ਜੰਮੂ ਕਸ਼ਮੀਰ ਦਾ ਰਾਜ ਦਾ ਦਰਜਾ ਜਲਦ ਤੋਂ ਜਲਦ ਬਹਾਲ ਕੀਤਾ ਜਾਵੇ। ਚੀਫ ਜਸਟਿਸ ਡੀ.ਵਾਈ. ਚੰਦਰਚੂੜ ਨੇ ਕਿਹਾ ਕਿ 5 ਮੈਂਬਰੀ ਬੈਂਚ ਨੇ ਇਸ ਮੁੱਦੇ ਤੇ 3 ਫੈਸਲੇ ਦਿੱਤੇ ਹਨ। CJI ਨੇ ਕਿਹਾ ਕਿ ਇਸ ਫੈਸਲੇ ਵਿੱਚ 3 ਜੱਜਾਂ ਦੇ ਫੈਸਲੇ ਸ਼ਾਮਿਲ ਹਨ। ਇੱਕ ਫੈਸਲਾ ਮੇਰਾ, ਜਸਟਿਸ ਗਵਈ ਅਤੇ ਜਸਟਿਸ ਸੂਰਿਆਕਾਂਤ। ਦੂਜਾ ਫੈਸਲਾ ਜਸਟਿਸ ਕੋਲ ਦਾ ਹੈ। ਜਸਟਿਸ ਖੰਨਾ ਦੋਵਾਂ ਫੈਸਲਿਆਂ ਨਾਲ ਸਹਿਮਤ ਹਨ। ਸੁਪਰੀਮ ਕੋਰਟ ਨੇ ਕਿਹਾ ਕਿ ਭਾਰਤ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਜੰਮੂ ਕਸ਼ਮੀਰ ਵਿੱਚ ਪ੍ਰਭੂਸ਼ਤਾ ਦਾ ਤੱਤ ਬਰਕਰਾਰ ਨਹੀਂ ਰਿਹਾ। ਅਦਾਲਤ ਨੇ ਕਿਹਾ ਕਿ ਧਾਰਾ 370 ਇੱਕ ਅਸਥਾਈ ਵਿਵਸਥਾ ਸੀ। ਰਾਜ ਵਿੱਚ ਜੰਗ ਦੇ ਹਾਲਾਤ ਕਾਰਨ ਆਰਟੀਕਲ 370 ਦੀ ਵਿਵਸਥਾ ਕੀਤੀ ਗਈ ਸੀ। ਸੁਪਰੀਮ ਕੋਰਟ ਨੇ ਧਾਰਾ 370 ਨੂੰ ਰੱਦ ਕਰਨ ਦਾ ਹੁਕਮ ਸੰਵਿਧਾਨਕ ਤੌਰ ਤੇ ਜਾਇਜ਼ ਠਹਿਰਾਇਆ ਹੈ। ਜ਼ਿਕਰਯੋਗ ਹੈ ਕਿ ਸਰਕਾਰ ਦੇ ਇਸ ਫੈਸਲੇ ਵਿਰੁੱਧ ਸੁਪਰੀਮ ਕੋਰਟ ਵਿੱਚ ਕੁੱਲ 23 ਪਟੀਸ਼ਨਾਂ ਦਾਇਰ ਕੀਤੀਆਂ ਗਈਆਂ ਸਨ। ਇਹ ਸੁਣਵਾਈ 16 ਦਿਨਾਂ ਤੱਕ ਚੱਲੀ। 5 ਸਤੰਬਰ ਨੂੰ ਸੁਣਵਾਈ ਖਤਮ ਹੋਣ ਤੋਂ ਬਾਅਦ ਸੁਪਰੀਮ ਕੋਰਟ ਨੇ ਫੈਸਲਾ ਸੁਰੱਖਿਅਤ ਰੱਖ ਲਿਆ ਸੀ। बहुत निराशा हुई, बहुत अफसोस हुआ। मैं शुरू से ही कह रहा था कि 2 अदारे हैं जो इसका फैसला कर सकता है, एक पार्लियामेंट, मरकजी सरकार, और दूसरा सुप्रीम कोर्ट। जाहिर है मरकजी सरकार करती नहीं, उन्होंने तो आर्टिकल 370 को ख़त्म किया, कानून बनाकर नया। अब ये आखिरी हमारी उम्मीद थी कि सुप्रीम कोर्ट इसमें सुनाई करे और इसका फैसला सुनाए। 3 महीने 4 महीने इस पर बहस हुई पार्लियामेंट के अंदर, और मुख्तलिफ वकला ने अलग अलग पार्टीज़ को और रियासत जम्मू कश्मीर के लोगों को रिप्रेजेंट किया। और उसके बाद जो आज यूनानिमस फैसला आया, उससे मेरे ख्याल में जम्मू कश्मीर के सभी लोग, चाहे वो कश्मीर के हों या जम्मू सूबा के, वो खुश नहीं है। ਫਿਲਮ ਐਨੀਮਲ ਦੇ ਕੁਝ ਸੀਨਾਂ ਤੇ ਵਿਵਾਦ ਖੜਾ ਹੋ ਗਿਆ ਹੈ। ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਵੱਲੋਂ ਸੈਂਸਰ ਬੋਰਡ ਨੂੰ ਮੰਗ ਕੀਤੀ ਗਈ ਹੈ ਕਿ ਫਿਲਮ ਦੇ ਵਿੱਚ ਸਿੱਖ ਧਾਰਮਿਕ ਭਾਵਨਾਵਾਂ ਨੂੰ ਪ੍ਰਭਾਵਿਤ ਕਰਨ ਵਾਲੇ ਦ੍ਰਿਸ਼ ਹਟਾਏ ਜਾਣ।
ਦਰਅਸਲ ਫੈਡਰੇਸ਼ਨ ਵੱਲੋਂ ਕਿਹਾ ਗਿਆ ਹੈ ਕਿ ਫਿਲਮ ਦੇ ਇੱਕ ਗਾਣੇ ਵਿੱਚ ਇੱਕ ਸਿੱਖ ਲੀਡਰ ਦੇ ਵਿਅਕਤੀਤਵ ਨੂੰ ਗਲਤ ਢੰਗ ਨਾਲ ਪੇਸ਼ ਕੀਤਾ ਗਿਆ ਹੈ। ਫਿਲਮ ਦੇ ਅਭਿਨੇਤਾ ਨੂੰ ਇੱਕ ਸਿੱਖ ਦੇ ਕੋਲ ਬੀੜੀ ਸਿਗਰਟ ਪੀਂਦੇ ਦਿਖਾਇਆ ਗਿਆ ਹੈ ਤੇ ਭਗਤ ਕਬੀਰ ਜੀ ਦੀ ਬਾਣੀ ਨੂੰ ਵੀ ਵਿਗਾੜ ਕੇ ਪੇਸ਼ ਕੀਤਾ ਗਿਆ ਹੈ। ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿੱਚ ਨਵੇਂ ਆ ਰਹੇ ਵਿਦਿਆਰਥੀਆਂ ਨੂੰ ਕੈਨੇਡੀਅਨ ਸਿਸਟਮ ਵਿੱਚ ਨੌਕਰੀਆਂ ਹਾਸਲ ਕਰਨ ਲਈ ਗਾਈਡ ਕਰਨ ਵਾਸਤੇ ਜੋਬ ਫੇਅਰ ਕਰਵਾਇਆ ਗਿਆ। ਗੁਰਦੁਆਰਾ ਗੁਰੂ ਨਾਨਕ ਮਿਸ਼ਨ ਸੈਂਟਰ ਬਰੈਂਪਟਨ ਵੱਲੋਂ ਇਸ ਜੋਬ ਫੇਅਰ ਦਾ ਪ੍ਰਬੰਧ ਕੀਤਾ ਗਿਆ ਸੀ। ਸੈਂਕੜਿਆਂ ਦੀ ਗਿਣਤੀ ਵਿੱਚ ਵਿਦਿਆਰਥੀ ਅਤੇ ਵਰਕ ਪਰਮਿਟ ਹੋਲਡਰ ਇਸ ਮੌਕੇ ਪਹੁੰਚੇ। ਇਸ ਜੋਬ ਫੇਅਰ ਵਿੱਚ ਕੈਨੇਡੀਅਨ ਆਰਮੀ, ਪੀਲ ਪੁਲਿਸ, ਫਾਇਰ ਸਰਵਿਸ ਸਮੇਤ ਕਈ ਸਰਕਾਰੀ ਅਤੇ ਗੈਰ ਸਰਕਾਰੀ ਅਦਾਰੇ ਪਹੁੰਚੇ ਹੋਏ ਸਨ। ਇਨ੍ਹਾਂ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਉਹ ਕਿਵੇਂ ਕੈਨੇਡਾ ਵਿੱਚ ਇਨ੍ਹਾਂ ਸੰਸਥਾਵਾਂ ਵਿੱਚ ਚੰਗੀਆਂ ਨੌਕਰੀਆਂ ਹਾਸਲ ਕਰ ਸਕਦੇ ਹਨ। ਜਦੋਂ ਵੀ ਤੁਸੀਂ ਕਿਸੇ ਨਵੇਂ ਦੇਸ਼ ਦੇ ਵਿੱਚ ਆਉਂਦੇ ਹੋ, ਉੱਥੋਂ ਦੇ ਵੇ ਆਫ ਲਾਈਫ, ਉੱਥੋਂ ਦੇ ਕੰਮ ਕਰਨ ਦੇ ਤਰੀਕੇ, ਆਪਣੇ ਆਪ ਨੂੰ ਪ੍ਰੈਜ਼ੈਂਟ ਕਰਨ ਦੇ ਤਰੀਕੇ, ਉਦਾਹਰਨ ਦੇ ਤੌਰ ਤੇ ਜਿਹੜਾ ਤੁਹਾਡਾ ਰੈਜ਼ਿਊਮੇ ਵਗੈਰਾ ਹੁੰਦਾ ਹੈ, ਇੰਟਰਵਿਊ ਸਕਿੱਲਸ ਹੁੰਦੀਆਂ ਹਨ, ਉਹਨਾਂ ਦੇ ਬਾਰੇ ਵਿੱਚ ਓਰੀਐਂਟੇਸ਼ਨ ਲੈਣ ਦੀ ਜਾਂ ਦੇਣ ਦੀ ਜ਼ਰੂਰਤ ਹੁੰਦੀ ਹੈ। ਸੋ ਉਹਨਾਂ ਚੀਜ਼ਾਂ ਨੂੰ ਮੁੱਖ ਰੱਖਦੇ ਹਾਂ ਕਿ ਫਿਰ ਅਸੀਂ ਇਹ ਮਹਿਸੂਸ ਕੀਤਾ ਕਿ ਕੋਵਿਡ ਦੇ ਟਾਈਮ ਦੇ ਉੱਤੇ ਖਾਸ ਤੌਰ ਦੇ ਉੱਤੇ ਹਰ ਚੀਜ਼ ਆਨਲਾਈਨ ਸੀ। ਸੋ ਕਈ ਵਾਰੀ ਜਦੋਂ ਇੰਟਰਵਿਊ ਕਰਨ ਜਾਂਦੇ ਹਾਂ ਤੇ ਆਪਾਂ ਨੂੰ 1-to-1 ਲੈਵਲ ਦੇ ਉੱਤੇ EMPLOYER ਦੇ ਨਾਲ ਗੱਲਬਾਤ ਕਰਨੀ ਪੈਂਦੀ ਹੈ। ਸੋ ਅਸੀਂ ਇਸ ਗੱਲ ਦੀ ਨੀਡ ਮਹਿਸੂਸ ਕੀਤੀ, ਲੋੜ ਮਹਿਸੂਸ ਕੀਤੀ ਕਿ ਆਪਾਂ ਇੱਥੇ EMPLOYERS ਨੂੰ ਲਿਆ ਕੇ ਉਹਨਾਂ ਦੇ ਨੁਮਾਇੰਦਿਆਂ ਦੇ ਨਾਲ, ਇਹਨਾਂ ਨਵੇਂ ਆਏ ਕੈਨੇਡੀਅਨਸ ਜਾਂ ਸਟੂਡੈਂਟਸ ਦੇ ਨਾਲ 1-to-1 ਲੈਵਲ ਤੇ ਉਹਦੀ ਗੱਲਬਾਤ ਕਰਾਈਏ ਤਾਂ ਜੋ ਉਹਨਾਂ ਨੂੰ ਇੱਥੋਂ ਦੇ ਕੰਮ ਕਰਨ ਦੇ ਤਰੀਕਿਆਂ ਦਾ ਜ਼ਿਆਦਾ ਪਤਾ ਲੱਗ ਸਕੇ। ਗੁਰਦੁਆਰਾ ਗੁਰੂ ਨਾਨਕ ਮਿਸ਼ਨ ਸੈਂਟਰ ਵੱਲੋਂ ਆਪਾਂ ਜੌਬ ਫੇਅਰ ਲਾਇਆ ਸੀ। ਸਵੇਰੇ 9 ਵਜੇ ਤੋਂ ਲੈ ਕੇ 3 ਵਜੇ ਦਾ ਟਾਈਮ ਸੀ। ਬਹੁਤ ਵੱਡੀ ਗਿਣਤੀ ਦੇ ਵਿੱਚ ਵੱਡੀਆਂ ਲਾਈਨਾਂ ਲਾ ਕੇ ਆਏ। ਆਪਾਂ ਅੰਡਰਸਟੈਂਡ ਕਰਦੇ ਹਾਂ ਵੀ ਕੈਨੇਡਾ ਦੇ ਵਿੱਚ ਥੋੜੀ ਪ੍ਰੋਬਲਮ ਹੈ ਜੌਬਸ ਦੀ ਹੁਣ, ਪਰ ਥੋੜਾ ਸਾਨੂੰ ਵੀ ਅੰਡਰਸਟੈਂਡ ਕਰਨਾ ਚਾਹੀਦਾ। ਆਪਣੇ ਫਰਜ਼ਾਂ ਦੇ ਨਾਲ ਆਪਣੇ ਅਧਿਕਾਰ ਨੇ ਜਿਹੜੇ ਉਹ ਤਾਂ ਹੀ ਮਿਲਣੇ ਜੇ ਫਰਜ਼ ਪੂਰੇ ਕਰਾਂਗੇ। ਪਰ ਅਸੀਂ ਤੁਹਾਡੀ ਗੁਰਦੁਆਰਾ ਸਾਹਿਬ ਵੱਲੋਂ ਜਿੰਨੀ ਵੀ ਮਦਦ ਹੁੰਦੀ ਆ ਉਹ ਕਰ ਸਕੀਏ, ਅਸੀਂ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਇਹ ਜੌਬ ਫੇਅਰ ਦਾ ਆਈਡੀਆ ਜਿਹੜੀਆਂ ਪਹਿਲਾਂ ਵਰਕਸ਼ਾਪਾਂ ਲਾਈਆਂ ਨੇ ਆਪਾਂ ਸਟੂਡੈਂਟਸ ਦੀ ਹੈਲਪ ਕਰਨ ਵਾਸਤੇ ਜਾਂ ਨਿਊ ਕਮਰਸ ਦੀ ਹੈਲਪ ਕਰਨ ਵਾਸਤੇ, ਉਹਦੇ ਵਿੱਚੋਂ ਆਈਡੀਆ ਆਇਆ ਸੀ। ਮੀਡੀਆ ਨੇ, ਵੀਰਾਂ ਨੇ, ਭੈਣ ਭਰਾਵਾਂ ਨੇ, ਸਿਟੀ ਆਫ ਬਰੈਂਪਟਨ ਨੇ ਬਹੁਤ ਵੱਡਾ ਸਹਿਯੋਗ ਕੀਤਾ ਇਹਦੇ ਵਿੱਚ। ਸਾਡੇ ਕੌਂਸਲਰ ਵੀਰਾਂ ਨੇ, ਸਾਡੇ ਮੇਅਰ ਨੇ, ਡਿਪਟੀ ਮੇਅਰ ਨੇ, ਸਾਰਿਆਂ ਦਾ ਬਹੁਤ ਸਹਿਯੋਗ। Here we're just giving general information about what the Canadian Armed Forces has to offer and what we can offer to eligible candidates. So just going over some basic criteria for enrollment. We need your age to be at least the age of 18, 16 with parental consent. You need to be a Canadian citizen or have a PR. And you also need to have a minimum of a grade 10 education. But if you want to be an officer, you need to have a bachelor's degree. Hi, we're here from Peel Regional Police at this career fair looking for people that are interested in getting policing. We also have a series of civilian jobs, but we always want to educate everyone on the opportunities available within our service. But go to our website, check it out at peelpolice.ca and see if our service is right for you.